ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰੀਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ, ਕੁਝ ਖਾਸ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਜੁੜਦੇ ਹਾਂ ਪਹਿਲਾਂ ਮਿੰਟੂ ਗੁਰਸਰੀਗਾ ਜੀ ਦੇ ਨਾਲ ਤੇ ਉਸ ਤੋਂ ਬਾਅਦ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਦਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਜੇ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਵਾ ਸਕਦੇ ਹੋ। 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਆ ਸੈਂਟਾਨੇਲਾ ਦੀ। ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਅਟਵਾਲ ਦਾ ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਵੱਧਦੇ ਹਾਂ ਖਬਰਾਂ ਦੇ ਵੱਲ, ਸ਼ੁਰੂਆਤ ਕਰਦੇ ਹਾਂ ਮਿੰਟ ਜੀ। ਕੇਂਦਰੀ ਖੁਫੀਆ ਏਜੰਸੀਆਂ ਨੇ ਗੈਂਗਸਟਰਾਂ ਦੀ ਬਾਬਤ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਵੀ ਅਲਰਟ ਕਈ ਦਿੱਤੇ ਸੀਗੇ ਕਿ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੋ ਸਕਦੀ ਹੈ। ਹੁਣ ਇੱਕ ਜ਼ਬਰਦਸਤ ਇਨਪੁਟ ਆਈ ਹੈ, ਕਹਿੰਦੇ ਗੈਂਗਵਾਰ ਦੇ ਸ਼ੰਕੇ ਨੇ ਉਹ ਵੀ ਜ਼ਬਰਦਸਤ ਹੋ ਸਕਦੀ ਹੈ। ਗੈਂਗਵਾਰ ਜੀ ਬਿਲਕੁਲ ਚੌਕਸ ਰਹਿਣਾ ਚਾਹੀਦਾ ਹੈ। ਅੱਜ ਵੇਖੋ ਸਭ ਤੋਂ ਵੱਡੀ ਖਬਰ ਜਿਹੜੀ ਜੇ ਆਪਾਂ ਦੇਖੀਏ ਦਿਨ ਭਰ ਰਹੀ, ਖੈਰ ਮੁੜ ਕੇ ਤਾਂ ਬਾਅਦ ਚ ਵੱਡੀਆਂ ਖਬਰਾਂ ਹੋਰ ਆ ਜਾਂਦੀਆਂ ਕਿ ਦਰਬਾਰ ਸਾਹਿਬ ਦੇ ਲਾਗੇ ਇੱਕ ਕਤਲ ਹੋਇਆ। ਹਾਂਜੀ, ਕਥਿਤ ਤੌਰ ਤੇ ਕੁਝ ਨਿਹੰਗ ਸਿੰਘ ਦੱਸਦੇ ਆ ਕਿ ਉਹਨਾਂ ਵੱਲੋਂ ਕਤਲ ਕੀਤਾ ਗਿਆ। ਵੀਡੀਓ ਵੀ ਥੋੜੀ ਵਾਇਰਲ ਹੋਈ ਆ, ਉਹਦੇ ਚ ਇੱਕ ਹੋਰ ਵੀਡੀਓ ਆ ਗਈ। ਤਾਂ ਉਹਦੇ ਚ ਸਭ ਤੋਂ ਵੱਡੀ ਗੱਲ ਜਿਹੜੀ ਹੁਣ ਦੇਰ ਸ਼ਾਮ ਨਿਕਲ ਕੇ ਸਾਹਮਣੇ ਆ ਰਹੀ, ਪੁਲਿਸ ਅਫੀਸ਼ੀਅਲਸ ਦੱਸ ਰਹੇ ਸੀਗੇ ਕਿ ਬਈ ਉਹ ਉੱਥੇ ਹੀ ਪਿਆ ਰਿਹਾ ਸਾਰੀ ਰਾਤ ਤਾਂ ਕਿਸੇ ਨੇ ਚੱਕਿਆ ਨਹੀਂ। ਇਹਦਾ ਮਤਲਬ ਇਹ ਹੈ ਕਿ ਲਾਅ ਐਂਡ ਆਰਡਰ ਜਾਂ ਸਾਡੀ ਇੱਥੇ ਜੋ ਪੀਸੀਆਰ ਦੀ ਕਹਿ ਲਓ ਕਿ ਹਾਲਤ ਆ ਉਹ ਕੁਝ ਇਸ ਕਿਸਮ ਦੀ। ਔਰ ਦੁਨਿਆਵੀ ਤੌਰ ਤੇ ਲੋਕ ਵੀ ਐਸੇ ਹੀ ਹੋ ਗਏ ਕਿ ਵੀਡੀਓ ਤਾਂ ਦੇਖੋ ਵਾਇਰਲ ਹੋ ਜਾਂਦੀਆਂ ਨੇ, ਵੀਡੀਓ ਬਣਾ ਲਈਆਂ ਜਾਂਦੀਆਂ ਨੇ, ਉਹ ਸਾਰਾ ਕੁਛ, ਪਰ ਇਸ ਮਾਮਲੇ ਦੇ ਵਿੱਚ ਕੋਈ ਵੀ ਅੱਗੇ ਨਹੀਂ ਹੁੰਦਾ। ਜਿੱਥੋਂ ਤੱਕ ਤਾਲੁਕ ਹੈ ਇਸ ਇਨਪੁਟ ਦਾ, ਉਸ ਮਾਮਲੇ ਦੇ ਵਿੱਚ ਤਾਂ ਦੇਖੋ ਇਸ ਵੇਲੇ ਜਿਹੜੀ ਇਹ ਖਬਰ ਆਈ ਆ ਦੇਰ ਸ਼ਾਮ, ਇਹ ਅੱਗੇ ਵੀ ਜਿਵੇਂ ਤੁਸੀਂ ਕਿਹਾ ਉਹ ਉਸ ਤਰ੍ਹਾਂ ਦੇ ਹਾਲਾਤ ਨਹੀਂ ਸਨ। ਮਸਲਨ ਜਿੱਦਾਂ ਆਪਾਂ ਕਹੀਏ ਕਿ ਉਹ ਸਿੱਧੂ ਮੂਸੇਵਾਲਾ ਜਿਹੜਾ ਮਸਲਾ ਸੀਗਾ ਉਸ ਤੋਂ ਪਹਿਲਾਂ ਇੱਕ ਉਹਨਾਂ ਨੇ ਗ੍ਰਿਫਤਾਰੀ ਕੀਤੀ ਸੀਗੀ ਜਿਹਦੇ ਵਿੱਚ ਸ਼ਾਹਰੁਖ ਨਾਂ ਦਾ ਬੰਦਾ ਫੜਿਆ ਸੀਗਾ। ਤਾਂ ਉਹਨਾਂ ਨੇ ਅਲਰਟ ਇਹ ਭੇਜਿਆ ਸੀਗਾ ਕਿ ਜਿਹੜਾ ਅਰੈਸਟ ਕੀਤਾ ਵਾ ਬੰਦਾ ਉਹ ਕਹਿੰਦਾ ਕਿ ਅਸੀਂ ਪਹਿਲਾਂ ਟਰਾਈ ਕਰ ਚੁੱਕੇ ਨੂੰ ਮਾਰਨ ਦੀ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਨੂੰ ਬਹੁਤ ਵੱਡਾ ਇੱਕ ਸੂਚਕ ਸੀਗਾ ਇਸ ਗੱਲ ਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਕੁਝ ਹੋ ਸਕਦਾ ਹੈ। ਉਹਨਾਂ ਦੀ ਇਨਪੁਟ ਇਹ ਸੀਗੀ ਉਸ ਚੀਜ਼ ਨੂੰ ਲੈ ਕੇ ਕਿ ਬਈ ਤੁਹਾਡੇ ਏਰੀਏ ਦੇ ਵਿੱਚ, ਤੁਹਾਡੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਇਸ ਵੀਆਈਪੀ ਬੰਦੇ ਦੀ ਜਾਂ ਹਾਈ ਪ੍ਰੋਫਾਈਲ ਬੰਦੇ ਦੀ ਰੇਕੀ ਵਗੈਰਾ ਕੀਤੀ ਗਈ ਆ ਤੇ ਦਾ ਲਾਉਣ ਦਾ ਯਤਨ ਕੀਤਾ ਗਿਆ। ਹੁਣ ਜਿਹੜੀ ਗੱਲ ਇਹ ਆ ਕਿ ਇਨਪੁਟ ਵਾਲੀ, ਗੈਂਗਵਾਰ ਵਾਲੀ, ਇਹ ਚੌਥੀ ਦਫਾ ਆਈ ਹੈ ਇਨਪੁਟ ਇਹਨਾਂ ਦਿਨਾਂ ਦੇ ਵਿੱਚ ਜੇ ਤੁਸੀਂ ਵੇਖੋਗੇ ਤਾਂ ਉਹਦਾ ਇੱਕ ਕਾਰਨ ਵੀ ਹੈ। ਔਰ ਕੱਲਾ ਇਹ ਨਹੀਂ ਹੈ ਕਿ ਇਨਪੁਟ ਜਿਹੜੇ ਉਹ ਹਵਾਈ ਨੇ। ਪਿਛਲੇ ਦਿਨੀ ਇੱਥੇ ਨਾਲਾਗੜ੍ਹ ਦੇ ਵਿੱਚ ਜਦੋਂ ਸੰਨੀ ਲੈਫਟੀ ਨੂੰ ਪੇਸ਼ ਕੀਤਾ ਗਿਆ ਤੇ ਉੱਥੇ ਪਹਿਲਾਂ ਇਹ ਆਈ ਖਬਰ ਕਿ ਜਿਵੇਂ ਮੈਂ ਅੱਗੇ ਗੱਲ ਕਹੀ ਆ ਕਿ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ। ਸਵੇਰੇ ਕੁਛ ਹੋਰ, ਜਿਵੇਂ ਆਪਾਂ ਦਰਬਾਰ ਸਾਹਿਬ ਵਾਲੇ ਉਸ ਮਾਮਲੇ ਦੀ ਜੇ ਗੱਲ ਕਰੀਏ ਤਾਂ ਸਵੇਰੇ ਆਇਆ ਕਿ ਸਿਗਰਟ ਤੋਂ, ਫਿਰ ਕਹਿੰਦੇ ਸ਼ਰਾਬ ਤੋਂ ਵੀ ਉਹ ਏਦਾਂ ਕੀਤਾ ਜਾ ਰਿਹਾ ਸੀ। ਹੁਣ ਇੱਕ ਵੀਡੀਓ ਆਈ ਹੈ ਕਿ ਜਿਹਦੇ ਚ ਉਹ ਕੁੜੀ ਨਾਲ ਖੜਾ ਦਿਖਾਈ ਦੇ ਰਿਹਾ ਹੈ ਮ੍ਰਿਤਕ। ਉਹ ਪਹਿਲਾਂ ਤੇ ਉਹਦੇ ਵਿੱਚ ਉਹ ਬਹਿਸ ਮੁਬੈਸਾ ਸ਼ੁਰੂ ਹੋ ਰਿਹਾ। ਤਾਂ ਮਤਲਬ ਕਿ ਏਦਾਂ ਚੀਜ਼ਾਂ ਬਦਲ ਜਾਂਦੀਆਂ ਨੇ। ਤਾਂ ਉਸ ਦਿਨ ਵੀ ਕੀ ਹੋਇਆ ਕਿ ਨਾਲਾਗੜ੍ਹ ਦੇ ਵਿੱਚ ਜਦੋਂ ਅਟੈਕ ਹੋਇਆ
ਤਾਂ ਪਹਿਲਾਂ ਇਹ ਕਿਹਾ ਗਿਆ ਕਿ ਗੈਂਗਸਟਰਾਂ ਨੇ ਇਹਨੂੰ ਮਾਰਨ ਦਾ ਯਤਨ ਕੀਤਾ ਸਨੀ ਲੈਫਟੀ ਨੂੰ। ਹੁਣ ਸਨੀ ਲੈਫਟੀ ਕੌਣ ਹੈ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ। ਸਨੀ ਲੈਫਟੀ ਉਹ ਹੈ ਜਿਹਨੇ ਮਿੱਡੂ ਖੇੜੇ ਵਾਲਾ ਕਤਲ ਕੀਤਾ ਸੀ। ਇਹ ਸ਼ੂਟਰ ਸੀਗਾ ਜਿਹੜਾ ਲੈਫਟ ਹੱਥ ਨਾਲ ਗੋਲੀ ਚਲਾ ਰਿਹਾ ਸੀ ਉਹਦੇ ਚ। ਤੈਨੂੰ ਕਹਿੰਦੇ ਨੇ ਸਨੀ ਲੈਫਟੀ। ਅੱਛਾ, ਇਹਨੂੰ ਜਦੋਂ ਪੇਸ਼ ਕੀਤਾ ਗਿਆ ਉੱਥੇ ਹਿਮਾਚਲ ਦੇ ਵਿੱਚ, ਤਾਂ ਉੱਥੇ ਉਹ ਜਿਹੜਾ ਅਟੈਕ ਹੋਇਆ, ਪਹਿਲਾਂ ਇਹ ਲੱਗਿਆ ਕਿ ਸ਼ਾਇਦ ਇਹ ਅਟੈਕ ਇਹਨੂੰ ਛਡਾਉਣ ਵਾਸਤੇ ਹੋਇਆ। ਬਾਅਦ ਚ ਕੀ ਆ ਕਿ ਹਿਸਾਬ ਲਾ ਲਓ ਬੰਦੇ ਹਿਮਾਚਲ ਚੋਂ ਤੇ ਬਚ ਬੁਚ ਗਏ। ਦਿੱਲੀ ਵਾਲਿਆਂ ਨੇ ਫਿਰ ਚੁੱਕ ਲਿਆ। ਦਿੱਲੀ ਵਾਲਿਆਂ ਨੇ ਕਿਹਾ ਕਿ ਅਸਲ ਦੇ ਵਿੱਚ ਇਹ ਇਹਦੇ ਤੇ ਅਟੈਕ ਨਹੀਂ ਸੀ, ਬਲਕਿ ਇਹਨੂੰ ਛਡਾਉਣ ਆਏ ਸੀਗੇ। ਦੇਖੋ ਕਮਾਲ ਦੀ ਗੱਲ ਆ। ਤਾਂ ਹੋਇਆ ਕੀ ਕਿ ਜਦੋਂ ਉਹਨਾਂ ਨੇ ਕੋਡ ਵਰਡ ਯੂਜ਼ ਕੀਤਾ, ਕੋਈ ਹੋਣਾ ਕੋਈ ਸੰਕੇਤਕ ਤੌਰ ਤੇ ਕਿ ਤੈਨੂੰ ਜਦੋਂ ਇਸ਼ਾਰਾ ਕਰਾਂਗੇ ਤੂੰ ਵੀ ਆਪਣੀ ਤਿਆਰੀ ਵਰਤ ਲਈ, ਉਹ ਉਸ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰ ਸਕਿਆ, ਉਸ ਚੀਜ਼ ਨੂੰ ਸਮਝ ਨਹੀਂ ਸਕਿਆ ਤੇ ਉਹ ਡਰ ਕੇ ਸਮਾਂ ਦੀ ਭੱਜ ਕੇ ਕੋਰਟ ਚ ਵੜ ਗਿਆ। ਉਹ ਬੰਦੇ ਫੜੇ ਗਏ। ਹੁਣ ਜਦੋਂ ਉਹ ਬੰਦੇ ਫੜੇ ਗਏ ਤਾਂ ਇਹ ਸਾਫ਼ ਹੋਇਆ ਕਿ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਤਿਆਰੀ ਹੈ ਕਿ ਹਮਲਾ ਕੀਤਾ ਜਾ ਸਕਦਾ ਹੈ। ਜਿੱਦਾਂ ਹੁਣ ਦੇਖੋ ਬੰਬੀਆ ਗਰੁੱਪ ਲਗਾਤਾਰ ਧਮਕੀਆਂ ਦੇ ਰਿਹਾ ਵਾ ਕਿ ਅਸੀਂ ਇਦਾਂ ਕਰਾਂਗੇ ਉਦਾਂ ਕਰਾਂਗੇ। ਤਾਂ ਇਨਪੁਟ ਦਾ ਮਤਲਬ ਕੀ ਹੈ ਕਿ ਭਾਈ ਆਪਣਾ ਚੌਕਸ ਰਹੋ, ਕਿਤੇ ਇਹ ਨਾ ਹੋਵੇ ਕਿ ਤੁਸੀਂ ਕੋਰਟ ਦੇ ਵਿੱਚ ਬੰਦੇ ਭੁਗਤਾਉਣ ਜਾਵੋ ਤੇ ਉਹ ਪੱਕੇ ਹੀ ਭੁਗਤਾ ਦੇਣ ਜੀ। ਮਸਲਨ ਕੋਈ ਵਕੀਲ ਦੀ ਵਰਦੀ ਚ ਆ ਜਾਵੇ, ਜੋ ਉਹਨਾਂ ਦੀ ਹੁੰਦਾ ਹੈ ਡਰੈਸ ਕੋਡ, ਤੇ ਉਹ ਵਰਦੀ ਪਾ ਕੇ ਆ ਜਾਵੇ, ਜਾਂ ਕੋਈ ਹੋਰ ਅਦਾਲਤ ਦਾ ਕੋਈ ਸਟਾਫ ਦਾ ਕਰਮਚਾਰੀ ਬਣ ਕੇ ਆ ਜਾਵੇ, ਜਾਂ ਪੁਲਿਸ ਦੀ ਵਰਦੀ ਚ ਆ ਜਾ, ਸੋ ਤੁਹਾਨੂੰ ਚੌਕਸ ਰਹਿਣਾ ਪਵੇਗਾ। ਤੇ ਇਹੀ ਕਾਰਨ ਹੈ ਕਿ ਅੱਜ ਲਾਰੈਂਸ ਨੂੰ ਇਹਨਾਂ ਨੇ ਪੇਸ਼ ਕਰਨਾ ਸੀਗਾ। ਪਹਿਲਾਂ ਕਿਹਾ ਗਿਆ ਕਿ ਵੀਸੀ ਰਾਹੀਂ ਪੇਸ਼ ਕਰ ਦਿੱਤਾ ਜਾਏਗਾ, ਪਰ ਕਿਉਂਕਿ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਹੈ ਲਾਰੈਂਸ ਦਾ, ਤਾਂ ਇਹਨਾਂ ਨੇ ਕੀ ਕੀਤਾ ਕਿ ਫਿਜ਼ੀਕਲੀ ਅਪੀਅਰ ਕਰ ਦਿੱਤਾ ਉਹਨੂੰ। ਕਮਾਲ ਦੀ ਗੱਲ ਕਿ ਮੀਡੀਆ ਨੂੰ ਪਤਾ ਹੀ ਨਹੀਂ ਲੱਗਿਆ ਜੀ। ਸੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਹਦੇ ਮੱਦੇ ਨਜ਼ਰ ਆਪਾਂ ਦੇਖ ਸਕਦੇ ਹਾਂ ਕਿ ਕੱਲੀਆਂ ਉਹ ਨਹੀਂ ਹੈ ਕਿ ਆਪਾਂ ਜਿੱਦਾਂ ਕਹਿ ਲਈਏ ਕਿ ਰੂਟੀਨ ਦਾ ਇਨਪੁਟ ਹੈ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਤੰਤ ਨਜ਼ਰ ਨਹੀਂ ਆ ਰਿਹਾ। ਸੋ ਅਜਿਹਾ ਹੈ ਇਸ ਵੇਲੇ ਕਿਤੇ ਨਾ ਕਿਤੇ ਇਮਕਾਨ ਹੈ ਕਿ ਜਿਹੜੇ ਬੰਦੇ ਇੱਥੇ ਪੰਜਾਬ ਦੇ ਵਿੱਚ ਲਿਆਂਦੇ ਨੇ, ਚਾਹੇ ਜੱਗੂ ਹੈ ਚਾਹੇ ਕੋਈ ਹੋਰ ਆ, ਕਿ ਉਹ ਜਿਹੜੇ ਰਿਮਾਂਡ ਤੇ ਚੱਲ ਰਹੇ ਨੇ, ਜੇ ਉਹਨਾਂ ਨੂੰ ਕੋਰਟ ਦੇ ਵਿੱਚ ਭੁਗਤਾਇਆ ਜਾਂਦਾ ਪੇਸ਼ੀ ਤੇ, ਤਾਂ ਹਮਲਾ ਹੋ ਸਕਦਾ ਹੈ। ਐਸਾ ਇਨਪੁਟ ਹੈ ਇਹਨਾਂ ਦਾ ਜੀ। ਅਗਲੀ ਖਬਰ ਦੇ ਵੱਲ ਵਧੀਏ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਸਪਤਾਲਾਂ ਦੇ ਅੰਦਰ ਪੱਤਰਕਾਰਾਂ ਦੀ ਐਂਟਰੀ ਬੈਨ ਕਰ ਦਿੱਤੀ ਹੈ। ਮਿੰਟੂ ਜੀ, ਦੇਖੋ ਇਹ ਇੱਕ ਮਾਮਲਾ ਆਇਆ ਸੀਗਾ ਗੁਰਦਾਸਪੁਰ ਦੇ ਵਿੱਚੋਂ ਜੀ। ਸਾਰੇ ਹਸਪਤਾਲਾਂ ਦੇ ਵਿੱਚ ਤਾਂ ਨਹੀਂ, ਇੱਕ ਤਰ੍ਹਾਂ ਨਾਲ ਇੱਕ ਮਾਮਲਾ, ਪਰ ਕਈ ਵਾਰ ਉਹ ਮਾਮਲਾ ਵਿਵਾਦ ਬਣ ਜਾਂਦਾ ਹੈ, ਉਹ ਮਾਮਲਾ ਕਈ ਵਾਰ ਜਿਹੜਾ ਮਿਸਾਲ ਬਣ ਜਾਂਦਾ ਹੈ ਔਰ ਵਿਵਾਦ ਵੀ ਬਣ ਜਾਂਦਾ ਹੈ। ਦੇਖੋ ਇਹਦੇ ਚ ਇਹਨਾਂ ਨੇ ਕੀ ਕੀਤਾ ਕਿ ਉਹ ਲਿਖ ਕੇ ਲਾ ਦਿੱਤੇ ਪ੍ਰਿੰਟ ਆਊਟ ਕਿ ਭਾਈ ਇੱਥੇ ਮੀਡੀਆ ਪਰਸਨ ਜਿਹੜੇ ਆ ਉਹ ਅਲਾਉਡ ਨਹੀਂ ਹੈ। ਤਾਂ ਉਸ ਤੋਂ ਬਾਅਦ ਫਿਰ ਜਦੋਂ ਇਹ ਖਬਰ ਜਿਹੜੀ ਚੱਲੀ, ਪੱਤਰਕਾਰਾਂ ਨੇ ਵੀ ਪੁੱਛਿਆ ਕਿ ਭਾਈ ਸਾਡਾ ਕੀ ਗੁਨਾਹ ਹੋ ਗਿਆ, ਸਾਡਾ ਕੋਈ ਹੈ ਤਾਂ ਕਸੂਰ ਦੱਸ ਜਾ, ਕਿਹੜੀ ਗੱਲ ਹੋਇਆ ਸਾਡੇ ਕੋਲੋਂ ਡਾਕਟਰ ਦੂਰ ਦੱਸ ਜਾ। ਤਾਂ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਜਿਹੜੇ ਉੱਥੇ ਮੈਡੀਕਲ ਆਫੀਸਰ ਸਨ ਕਿ ਦੇਖੋ ਜੀ ਐਸਾ ਨਹੀਂ ਹੈ, ਮੀਡੀਆ ਤਾਂ ਸਾਡਾ ਸਹਿਯੋਗੀ ਹੈ, ਮੀਡੀਆ ਤਾਂ ਸਾਡੀਆਂ ਜਿਹੜੀਆਂ ਮਤਲਬ ਕਿ ਸਮੱਸਿਆਵਾਂ ਨੇ ਉਹ ਸਰਕਾਰ ਤੱਕ ਪਹੁੰਚਦਾ ਕਰਦਾ ਹੈ, ਅਸੀਂ ਕੋਈ ਗੱਲ ਨਹੀਂ ਜੀ, ਜਿਹੜੇ ਉਹ ਪ੍ਰਿੰਟ ਆਊਟ ਲਾਏ ਨੇ ਯਾਨੀ ਪਰਚੇ ਲਾਏ ਨੇ ਅਸੀਂ ਉਤਾਰ ਦੇਵਾਂਗੇ। ਪਰ ਐਸੀ ਨੌਬਤ ਕਿਵੇਂ ਆਈ ਕਿ ਇੱਕ ਅਫਸਰ ਕਹਿ ਰਿਹਾ ਕਿ ਮੈਨੂੰ ਤਾਂ ਪਤਾ ਨਹੀਂ, ਪਰ ਜੇ ਲੱਗੇ ਵੀ ਨੇ ਤੇ ਮੈਂ ਉਹਨਾਂ ਨੂੰ ਲਵਾ ਦਿਆਂਗਾ। ਇਹਦਾ ਮਤਲਬ ਇਹ ਆ ਕਿ ਉਹ ਜਿਹੜੇ ਪਰਚੇ ਲੱਗੇ ਨੇ ਕਿਤੇ ਨਾ ਕਿਤੇ ਇਹ ਹੋ ਸਕਦਾ ਕਿ ਇਹਨਾਂ ਤੋਂ ਵੀ ਉੱਤੋਂ ਆਰਡਰ ਆਏ ਹੋਣ। ਅੱਜ ਕੱਲ ਉੱਤੋਂ ਵੀ ਬੜੇ ਆਰਡਰ ਆਉਂਦੇ ਆ ਨਾ, ਜਿਹੜੇ ਉੱਤੇ ਬੈਠੇ ਆ ਉਹਨਾਂ ਦੇ ਵੀ ਗਾਂ ਉੱਤੇ ਬੈਠੇ ਕਰੀਏ ਕਿ ਡਬਲ ਤੇ ਉੱਤੇ ਹੋ ਗਏ ਜੀ। ਹੁਣ ਏਦਾਂ ਦੀ ਐਂਟਰੀ ਬੈਨ ਕਰਨੀ, ਦੇਖੋ ਇੱਕ ਪਾਸੇ ਤਾਂ ਤੁਸੀਂ ਆਪਣੇ ਅਫਸਰਾਂ ਨੂੰ ਹਦਾਇਤ ਕੀਤੀ ਸੀਗੀ ਕਿ ਬਈ ਤੁਸੀਂ ਕਿਸੇ ਨੂੰ ਮੋਬਾਈਲ ਲਿਆਉਣ ਤੋਂ ਵੀ ਨਹੀਂ ਰੋਕਣਾ ਆਪਣੇ ਦਫ਼ਤਰਾਂ ਦੇ ਵਿੱਚ। ਯਾਦ ਹੈ ਨਾ ਜਦੋਂ ਇਹਨਾਂ ਨੇ ਐਂਟੀ ਕਰਪਸ਼ਨ ਹੈਲਪਲਾਈਨ ਜਾਰੀ ਕੀਤੀ ਸੀਗੀ ਤੇ ਕਈ ਐਸੇ ਅਫਸਰ ਸਨ ਜਿਨ੍ਹਾਂ ਨੇ ਬਾਹਰ ਲਿਖ ਕੇ ਲਾਇਆ ਸੀਗਾ ਕਿ ਕੋਈ ਗੱਲ ਨਹੀਂ, ਤੁਸੀਂ ਆਪਣਾ ਮੋਬਾਈਲ ਲਿਆਓ, ਜੋ ਮਰਜ਼ੀ ਕਰੋ, ਕੈਮਰਾ ਚਲਾਓ, ਕੋਈ ਚੱਕਰ ਨਹੀਂ ਹੈਗਾ। ਤਾਂ ਇੱਕ ਪਾਸੇ ਤਾਂ ਤੁਸੀਂ ਇਹ ਕਹਿੰਦੇ ਹੋ ਕਿ ਹਾਂ ਬਾਈ ਜੇ ਕਿਤੇ ਤੁਹਾਨੂੰ ਕੋਈ ਇਹੋ ਜਿਹਾ ਸਾਹਮਣਾ ਕਰਨਾ ਪੈਂਦਾ, ਕੋਈ ਕਰਪਸ਼ਨ ਮੰਗਦਾ ਤੁਹਾਡੇ ਕੋਲੋਂ, ਕੋਈ ਰਿਸ਼ਵਤਖੋਰੀ ਦੀ ਵੱਡੀ ਖੋਰੀ ਦੀ ਮੰਗ ਕਰਦਾ ਹੈ ਤੇ ਤੁਸੀਂ ਸਾਨੂੰ ਸ਼ਿਕਾਇਤ ਕਰੋ। ਤੇ ਦੂਸਰੇ ਪਾਸੇ ਇਹ ਵੀ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤੁਹਾਡਾ ਹੀ ਸਹਿਯੋਗ ਹੈ ਨਾ। ਜੇ ਕੋਈ ਮੀਡੀਆ ਪਰਸਨ
ਜਾਂ ਸਿਵਿਲੀਅਨ ਕੋਈ ਰਿਕਾਰਡਿੰਗ ਕਰਦਾ ਹੈ, ਜੀ ਕੋਈ ਮਤਲਬ ਕਿ ਫੋਟੋ ਖਿੱਚਦਾ ਹੈ, ਤੁਹਾਡੇ ਤੱਕ ਪਹੁੰਚਦੀ ਕਰਦਾ ਹੈ, ਕੋਈ ਰਿਪੋਰਟ ਕਰਦਾ ਹੈ, ਚਾਹੇ ਕੋਈ ਕੰਪਲੇਂਟ ਕਰਦਾ ਹੈ, ਤਾਂ ਉਹ ਕਿਹਦਾ ਫਾਇਦਾ ਹੈ? ਹੂੰ ਤੁਹਾਡਾ ਸਹਿਯੋਗ ਹੈ ਕਿ ਨਹੀਂ ਹੈ? ਜੀ ਜੀ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ। ਗੱਲਾਂ ਕਰਿਆ ਨਾ ਕਰ ਅੱਡ ਹੋਣ ਵਾਲੀਆਂ, ਵੀ ਇਹ ਤੇ ਅੱਡ ਹੋਣ ਵਾਲੀਆਂ ਗੱਲਾਂ ਨੇ। ਪਹਿਲਾਂ ਪੱਤਰਕਾਰਾਂ ਦੀ ਜਸੂਸੀ ਟਾਈਪ ਵੀ ਕਰਾਤੀ ਇਹਨਾਂ ਨੇ। ਜੀ ਤੁਹਾਨੂੰ ਸ਼ਾਇਦ ਪਤਾ ਲੱਗ ਗਿਆ ਹੋਣਾ ਕਿ ਸੰਗਰੂਰ ਦੇ ਵਿੱਚ ਲਿਸਟਾਂ ਬਣ ਗਈਆਂ ਪੱਤਰਕਾਰਾਂ ਦੀਆਂ, ਹੂੰ ਕਿਹੜਾ ਕਿਹੜੇ ਅਖਬਾਰ ਦੇ ਨਾਲ ਆ, ਕਿਹੜਾ ਕਿਹੜੇ ਚੈਨਲ ਦੇ ਨਾਲ ਆ, ਜੀ ਉਹਦਾ ਪਰਿਵਾਰ ਕੌਣ ਕੌਣ ਆ, ਉਹਦਾ ਕਾਰੋਬਾਰ ਕੀ ਕੀ ਆ। ਤਾਂ ਜਦੋਂ ਇਹ ਗੱਲ ਜਿਹੜੀ ਆ ਉਹ ਨਿਕਲੀ ਬਾਹਰ, ਫਿਰ ਉੱਤੇ ਵੀ ਇਹਨਾਂ ਨੇ ਆਪਣਾ ਪੈਰ ਜਿਹੜਾ ਸੀ ਉਹ ਪਿਛਾਂ ਖਿੱਚ ਲਿਆ। ਹੂੰ ਕਾਫੀ ਫਜ਼ੀਅਤ ਹੋਈ ਹੈ। ਤਾਂ ਇਸ ਮਾਮਲੇ ਦੇ ਵਿੱਚ ਕਿ ਤੁਸੀਂ ਆਪ ਹੀ ਤਾਂ ਇਹਨਾਂ ਚੀਜ਼ਾਂ ਨੂੰ ਉਭਾਰਿਆ, ਆਪ ਹੀ ਇਹਨਾਂ ਚੀਜ਼ਾਂ ਨੂੰ ਪ੍ਰਚਾਰਿਆ ਕਿ ਭਾਈ ਸਿਹਤ ਜਿਹੜੀ ਹੈ ਬਹੁਤ ਜ਼ਰੂਰੀ ਹੈ, ਇਸ ਕਰਕੇ ਸਿਹਤ ਪ੍ਰਬੰਧਾਂ ਤੇ ਸਾਡੀ ਖਾਸ ਨਜ਼ਰ ਰਹੇਗੀ। ਤਾਂ ਜੇ ਮੰਨ ਲਓ ਕਿਤੇ ਊਣਤਾ ਹੀ ਹੈ ਹੀ ਨਹੀਂ ਹੈ, ਤਾਂ ਤੁਸੀਂ ਤਾਂ ਸਗੋਂ ਇਨਵੀਟੇਸ਼ਨ ਦਿਓ, ਜਿੱਦਾਂ ਤੁਸੀਂ ਕਹਿੰਦੇ ਹੋ ਕਿ ਦਿੱਲੀ ਦੇ ਸਕੂਲ ਆ ਕੇ ਦੇਖੋ। ਜੀ ਤਾਂ ਤੁਹਾਨੂੰ ਤਾਂ ਇਹ ਸੱਦਾ, ਹਾਲਾਂਕਿ ਹਾਲੇ ਟਾਈਮ ਥੋੜਾ ਹੈ, ਪਰ ਤੁਹਾਨੂੰ ਇਸ ਤਰ੍ਹਾਂ ਦਾ ਜਿਗਰਾ ਰੱਖਣਾ ਚਾਹੀਦਾ ਕਿ ਭਾਈ ਜੇ ਕਿਸੇ ਨੇ ਸਾਡੇ ਹਸਪਤਾਲ ਵੇਖਣੇ ਆ, ਮੁਹੱਲਾ ਕਲੀਨਿਕਾਂ ਜਿਹੜੀਆਂ ਕਿ ਬਾਅਦ ਦੇ ਵਿੱਚ ਪਤਾ ਹੀ ਨਹੀਂ ਕਦੋਂ ਆਮ ਆਦਮੀ ਕਲੀਨਿਕਾਂ 'ਚ ਤਬਦੀਲ ਹੋ ਗਈਆਂ, ਕਿ ਜੇ ਉਹ ਕਿਸੇ ਨੇ ਵੇਖਣੀਆਂ ਜਾਂ ਕਿਸੇ ਨੇ ਸਾਡੇ ਹਸਪਤਾਲ ਵਗੈਰਾ ਵੇਖਣੇ ਆ, ਤਾਂ ਬਈ ਆ ਜਾਓ, ਮੋਸਟ ਵੈਲਕਮ ਹੈ। ਤਾਂ ਇਹਦੇ 'ਚ ਕੀ ਆ, ਜਦੋਂ ਤੁਸੀਂ ਆਪਣੇ ਵੱਲੋਂ ਸਿੱਕੇਬੰਦ ਕੰਮ ਕਰ ਲੋਗੇ ਤਾਂ ਕੋਈ ਤੁਹਾਡਾ ਕੁਛ ਨਹੀਂ ਵਿਗਾੜ ਸਕਦਾ। ਪਰ ਏਦਾਂ ਕਰਕੇ ਤੁਸੀਂ ਕਮਜ਼ੋਰੀਆਂ ਨੂੰ ਢੱਕ ਨਹੀਂ ਸਕਦੇ, ਤੁਹਾਡੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਉਹਨੂੰ ਢੱਕ ਨਹੀਂ ਸਕਦੇ। ਜੀ ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਖਹਿਰਾ ਦੀ। ਖਹਿਰਾ ਨੇ ਸਟੇਟਮੈਂਟ ਦਿੱਤੀ ਹੈ ਕਿ ਪਹਿਲਾਂ ਸਕਸੇਨਾ ਤੇ ਦਰਜ ਕਰੋ ਕੇਸ। ਦੇਖੋ ਇਹਨਾਂ ਤੇ ਕੇਸ ਜੋ ਪੈ ਗਿਆ ਸੀਗਾ ਨਾ, ਇੱਕ ਮੋਹਾਲੀ ਦੀ ਵੜਿੰਗ ਬੀਬੀ ਦੇ ਸਾਹਿਬ ਤੇ, ਹਾਂਜੀ ਹਾਲ ਹੀ ਦੇ ਦਿਨਾਂ ਦੇ ਵਿੱਚ ਇੱਕ ਵੜਿੰਗ ਸਾਹਿਬ ਤੇ ਵੀ ਮੁਕੱਦਮਾ ਦਰਜ ਹੋ ਗਿਆ, ਇਹਨਾਂ ਤੇ ਵੀ ਹੋ ਗਿਆ। ਇਹ ਕਹਿੰਦੇ ਮੈਂ ਤਾਂ ਪੁਰਾਣਾ ਖਿਡਾਰੀ ਆ, ਵੀ ਮੁਕੱਦਮਿਆਂ ਦਾ ਵਾਕਿਆ ਹੈਗੇ ਪੁਰਾਣੇ ਖਿਡਾਰੀ ਨੇ ਮੁਕੱਦਮਿਆਂ ਦੇ ਬਈ। ਤਰਪਾਲ ਚੋਰੀ ਤੋਂ ਲੈ ਕੇ ਬਥੇਰੇ ਮੁਕੱਦਮੇ ਇਹਨਾਂ ਤੇ ਪਏ ਆ, ਕਹਿੰਦੇ ਕਿ ਵਿਰੋਧੀਆਂ ਨੇ ਬਥੇਰੇ ਦਰਜ ਕੀਤੇ ਆ, ਮੈਂ ਡਰਦਾ ਡੁਰਦਾ ਕੋਈ ਨਹੀਂ ਹੈ। ਤਾਂ ਖੈਰ ਇਹ ਤਾਂ ਤੁਹਾਨੂੰ ਪਤਾ ਹੀ ਹੈ, ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਹੈ ਉਹ ਦਬੰਗ ਅੰਦਾਜ਼ ਆ, ਕਿ ਪੂਰਾ ਬੜਕ ਵਾਲਾ ਅੰਦਾਜ਼ ਆ। ਤਾਂ ਅੱਜ ਉਹਨਾਂ ਨੇ ਇਹੋ ਗੱਲ ਕਹੀ ਆ ਕਿ ਇਹ ਫੋਟੋ ਜਿਹੜੀ, ਮਤਲਬ ਜਿਹੜਾ ਉਹ ਕਾਗਜ਼ ਆ ਜਿਹਨੂੰ ਅੱਗੇ ਇਹਨਾਂ ਨੇ ਸ਼ੇਅਰ ਕੀਤਾ ਤੇ ਉਸ ਤੋਂ ਬਾਅਦ ਫਿਰ ਮੁਕੱਦਮਾ ਦਰਜ ਕਰ ਲਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਾਂ ਇਹਨਾਂ ਦੀ ਪੁਲਿਸ ਨੇ। ਉਹ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਇਹ ਤੁਹਾਡੇ ਅੰਕਿਤ ਸਕਸੇਨਾ, ਜਿਹੜੇ ਸਕਸੇਨਾ ਸਾਹਿਬ ਨੇ, ਦਿੱਲੀ ਵਾਲੇ ਨੇ, ਦਿਲ ਵਾਲੇ ਨੇ, ਅੱਜ ਕੱਲ ਪੰਜਾਬ ਦੀ ਸੇਵਾ ਕਰ ਰਹੇ ਨੇ ਆਈਟੀ 'ਚ। ਔਰ ਆਈਟੀ ਅੱਜ ਕੱਲ ਇੱਕ ਐਸਾ ਸੈਕਟਰ ਆ ਜਿੱਥੇ ਕਾਫੀ ਜ਼ਿਆਦਾ ਵਧੀਆ ਪੈਕੇਜ ਮਿਲ ਜਾਂਦੇ ਆ। ਸਮਝ ਗਏ ਨਾ ਤੁਸੀਂ, ਕਿ ਆਈਟੀ ਸੈਕਟਰ ਹੀ ਇੱਕ ਐਸਾ ਹੈ ਕਿ ਜਿੱਥੇ ਵਾਹਵਾ ਵਧੀਆ ਪੈਕੇਜ ਮਿਲ ਜਾਂਦੇ ਆ, 2 ਰੁਪਏ ਟਵੀਟ ਦੇ ਵੀ ਮਿਲ ਜਾਂਦੇ ਆ, ਤੇ ਕਈ ਵਾਰ ਲੱਖ ਲੱਖ ਰੁਪਈਆ ਤਨਖਾਹ ਵੀ ਬਣ ਜਾਂਦੀ ਆ ਜਦੋਂ ਤੁਹਾਡੀ ਸਰਕਾਰ ਆ ਜਾਵੇ। ਤੇ ਜਿਹੜੇ ਇੱਥੇ ਉਦੋਂ ਲੋਕਾਂ ਨੂੰ ਗਾਲਾਂ ਕੱਢਦੇ ਰਹੇ, ਲੋਕਾਂ ਤੋਂ ਗਾਲਾਂ ਲੈਂਦੇ ਰਹੇ, ਲੋਕਾਂ ਨਾਲ ਇੱਟ ਖੜਕੇ ਲੈਂਦੇ ਰਹੇ, ਵੈਰ ਪਵਾਉਂਦੇ ਰਹੇ, ਉਹ ਅੱਜ ਕੱਲ ਇਹਨਾਂ ਦੀਆਂ ਪਾਈਆਂ ਪੋਸਟਾਂ ਨੂੰ ਗਿਣਦੇ ਰਹਿੰਦੇ, ਜਿਵੇਂ ਟੁੱਟੇ ਦਿਲਾਂ ਵਾਲੇ ਆਸ਼ਿਕ ਰਾਤਾਂ ਨੂੰ ਤਾਰੇ ਗਿਣਦੇ ਰਹਿੰਦੇ ਆ ਕਿ ਅੱਜ ਕਿੰਨੀਆਂ ਪੈ ਗਈਆਂ, ਕੱਲ ਕਿੰਨੀਆਂ ਪਈਆਂ ਸਨ। ਜੀ ਜੀ ਖੈਰ, ਤਾਂ ਇਹਨਾਂ ਨੇ ਹੁਣ ਕਿਹਾ ਕਿ ਅੰਕਿਤ ਸਕਸੇਨਾ ਨੇ ਉਹ ਜਿਹੜੀ ਲਿਸਟ ਸੀਗੀ ਜੋ ਅਸਾਂ ਸ਼ੇਅਰ ਕੀਤੀ ਤੇ ਜਿਹਦੇ ਗਾਂ ਫਿਰ ਅੱਗੇ ਸਵਾਲ ਤੁਹਾਨੂੰ ਹੋਏ, ਉਹ ਅੰਕਿਤ ਸਕਸੇਨਾ ਨੇ ਸਭ ਤੋਂ ਪਹਿਲਾਂ ਜਾਰੀ ਕੀਤੀ ਸੀ। ਤੁਸੀਂ ਜੇ ਮੁਕੱਦਮਾ ਦਰਜ ਕਰਨਾ ਚਾਹੁੰਦੇ ਹੋ ਤਾਂ ਬਾਈ ਪਹਿਲਾਂ ਉਹਦੇ ਤੇ ਕਰਕੇ ਵਿਖਾਓ। ਤਾਂ ਖੈਰ ਦੇਖੋ, ਇੱਥੇ ਮੁਕੱਦਮੇਬਾਜ਼ੀ ਵਾਂਗੂ ਉਲਝਣ ਹੀ ਹੈ। ਉਹ ਕਹਿਣਗੇ ਕਿ ਇਹ ਗਲਤ ਨੇ, ਉਹ ਕਹਿਣਗੇ ਇਹ ਗਲਤ ਨੇ, ਤਾਂ ਇਹਦੇ ਵਿੱਚ ਤਾਂ ਕੁਛ ਨਹੀਂ ਨਿਕਲਣਾ। ਪਰ ਮੇਰਾ ਮੰਨਣਾ ਇਹ ਆ ਕਿ ਬਈ ਤੁਸੀਂ ਆਪ ਹੀ ਕੁਛ ਦੇਖਿਆ ਕਰੋ, ਕੁਛ ਸੋਚਿਆ ਕਰੋ। ਆਮ ਆਦਮੀ ਪਾਰਟੀ ਤੇ ਇਹਨਾਂ ਚੀਜ਼ਾਂ 'ਚ ਐਕਸਪਰਟ ਆ, ਉਹ ਇਹੋ ਜਿਹੀਆਂ ਚੀਜ਼ਾਂ ਸ਼ੇਅਰ ਵੀ ਕਰ ਦਿੰਦੀ, ਇਹਨਾਂ ਤੇ ਫਿਰ ਮੋੜਾ ਵੀ ਕੱਟ ਲੈਂਦੀ ਆ। ਤੁਸੀਂ ਦੇਖੋ ਕਿ ਤੁਸੀਂ ਆਪਣੇ ਆਫੀਸ਼ੀਅਲ ਪੇਜ ਤੇ ਜੇ ਪਾਉਨੇ ਹੋ ਤਾਂ ਮਾੜਾ ਜਿਹਾ ਉਹਨਾਂ ਚੀਜ਼ਾਂ ਨੂੰ ਥੋੜਾ ਤਸਦੀਕ ਕਰਾ ਲਓ। ਦੂਜੀ ਗੱਲ ਹੈ ਕਿ ਭਾਜਪਾ ਨੇ ਵੀ ਮੇਰੇ ਖਿਆਲ ਦੇ ਨਾਲ ਉਹ ਸ਼ੇਅਰ ਕੀਤਾ ਸੀ, ਫਿਰ ਭਾਜਪਾ ਤੇ ਵੀ ਮੁਕੱਦਮਾ ਬਣਾਉਣਾ ਚਾਹੀਦਾ ਸੀ। ਜੇ ਗਲਤ ਹੈ ਤਾਂ ਫਿਰ ਸਾਰੇ ਗਲਤ ਨੇ, ਸਕਸੇਨਾ ਵੀ ਗਲਤ ਤੇ ਫਿਰ ਜਿਹੜੀ ਇਹ ਭਾਜਪਾ ਵਾਲੀ ਸੈਨਾ ਇਹ ਵੀ ਗਲਤ ਆ ਜੀ। ਖੈਰ, ਇਹ ਹੁਣ ਕਹਿੰਦੇ ਨੇ ਕਿ ਅਸੀਂ ਹਾਈ ਕੋਰਟ ਦੇ ਵਿੱਚ ਜਾਵਾਂਗੇ। ਵੈਸੇ ਤੇ ਤੁਹਾਨੂੰ ਪਤਾ ਹੈ, ਤੁਸੀਂ ਵੀ ਖਾਸੇ ਪੁਰਾਣੇ ਹੋ ਮੀਡੀਆ ਦੇ ਵਿੱਚ, ਬਈ ਇਹ ਸਾਰਾ ਕੁਛ ਹੈ ਜਿਹੜਾ ਉਹ ਸਾਰੀਆਂ ਪਾਰਟੀਆਂ ਹੀ ਕਰਦੀਆਂ ਨੇ।
ਫੇਕ ਹੂੰ ਖਬਰਾਂ ਬਣਾਉਂਦੀਆਂ ਵੀ ਆ, ਹੂੰ, ਉਹ ਮੁੜ ਕੇ ਗਾਂ ਉਹ ਆਪਣੇ ਵਾਲ ਤੇ ਚਿਪਕਾਉਂਦੀਆਂ ਵੀ ਆ, ਤੇ ਜੀ ਫਿਰ ਅਗਾਂਹ ਬਲਕ ਦੇ ਵਿੱਚ ਵਧਾਉਂਦੀਆਂ ਵੀ ਆ। ਇਹ ਹੂੰ, ਸਾਰਿਆਂ ਨੂੰ ਬਿਮਾਰੀ ਆ। ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਉਹ ਰੋਗ ਭਟੂਰੇ ਨੂੰ। ਸਹੀ ਹੈ। ਤਾਂ ਇੱਥੇ ਸਾਰਿਆਂ ਨੂੰ ਕਿਤੇ ਨਾ ਕਿਤੇ ਇਹ ਰੋਗ ਹੈਗਾ ਆ, ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ। ਹਾਲਾਂਕਿ ਖਹਿਰੇ ਨੇ ਇੱਕ ਹੋਰ ਗੱਲ ਵੱਡੀ ਕਹੀ ਹੈ, ਜੀ ਜਿਹਦੇ ਤੇ ਮੇਰੇ ਖਿਆਲ ਦੇ ਨਾਲ ਸਾਨੂੰ ਜ਼ਿਆਦਾ ਟਾਈਮ ਲਾਉਣਾ ਚਾਹੀਦਾ ਸੀ, ਜਿਹਦੇ ਤੇ ਅਸੀਂ ਸਭ ਤੋਂ ਹੁਣ ਘੱਟ ਟਾਈਮ ਲਾਵਾਂਗੇ। ਤਾਂ ਉਹਨੇ ਇੱਕ ਗੱਲ ਹੋਰ ਕਹੀ ਹੈ ਹੂੰ, ਕਿ ਬਈ ਜਿਹੜੀ ਮਤਲਬ ਕਿ ਪਾਣੀ ਦੀ ਗੱਲ ਕੀਤੀ ਜਾਂਦੀ ਹੈ, ਜੇ ਸੁਪਰੀਮ ਕੋਰਟ ਦਾ ਫੈਸਲਾ ਸਾਡੇ ਵਿਰੋਧ ਦੇ ਵਿੱਚ ਆ ਵੀ ਜਾਂਦਾ ਹੈ ਹਾਂਜੀ ਤੇ ਅਸੀਂ ਪਾਣੀ ਨਹੀਂ ਦੇਣਾ, ਇੱਕ ਤੁਪਕਾ ਵੀ ਪਾਣੀ ਨਹੀਂ ਦਿੱਤਾ ਜਾਏਗਾ। ਜੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ, ਮਤਲਬ ਕਿ ਉਹ ਫਸੇ ਹੋਏ ਨੇ, ਭਗਵੰਤ ਮਾਨ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਹਾਂਜੀ ਕਿ ਕੇਜਰੀਵਾਲ ਦੀ ਹਾਜ਼ਰੀ ਵਿੱਚ ਇਹ ਪਾਣੀ ਦਾ ਮੁੱਦਾ ਚੁੱਕਿਆ ਹੈ। ਤੇ ਅਫਸੋਸ ਦੀ ਗੱਲ ਹੈ ਕਿ ਐਡਵੋਕੇਟ ਜਨਰਲ ਦੇ ਦਫ਼ਤਰ ਤੋਂ ਕੋਈ ਵੀ ਵਕੀਲ ਸੁਪਰੀਮ ਕੋਰਟ ਚ ਪੰਜਾਬ ਦੇ ਪਾਣੀਆਂ ਸੰਬੰਧੀ ਕੇਸ ਦੀ ਪੈਰਵਾਈ ਕਰਨ ਨਹੀਂ ਗਿਆ। ਆਹ ਇੱਕ ਵੱਡਾ ਦੋਸ਼ ਹੈ। ਹੂੰ ਮਤਲਬ ਆਪਾਂ ਥੋੜੇ ਗਲਤ ਆ, ਔਰ ਗਲਤੀ ਮੰਨਣੀ ਵੀ ਚਾਹੀਦੀ ਹੈ ਕਿ ਜੀ ਐਸ ਬਿੰਦੂ ਤੇ ਸਾਨੂੰ ਵਧੇਰੇ ਗੱਲ ਕਰਨ ਲੈਣੀ ਚਾਹੀਦੀ ਸੀ। ਤਾਂ ਦੇਖੋ, ਜੇਕਰ ਹੁਣ ਇੱਥੇ ਵੀ ਖੈਰਾ ਗਲਤ ਆ, ਹਾਂਜੀ ਇੱਥੇ ਵੀ ਉਹ ਚੀਜ਼ਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਰਿਹਾ, ਤੇ ਇੱਕ ਮੁਕੱਦਮਾ ਹੋਰ ਹੋ ਜਾਏ, ਫਿਰ ਹੂੰ ਹੋ ਜਾਏ। ਤੇ ਜੇ ਨਹੀਂ ਗਿਆ ਵਕੀਲ, ਜੀ ਤਾਂ ਫਿਰ ਭਾਈ ਕੀ ਹੋਵੇ? ਜੀ बोल तेरे साथ क्या सलूक किया जाए। ਜੀ ਸਹੀ ਹੈ। ਕਿਉਂਕਿ ਇਹੋ ਜੀ ਵੱਡੀ ਸੁਣਵਾਈ ਤੇ ਜੇ ਸਾਡੇ ਵਕੀਲ ਨਹੀਂ ਜਾਂਦੇ, ਤੇ ਤੁਸੀਂ ਮੈਨੂੰ ਦੱਸੋ ਕਿ ਅਸੀਂ ਇਹੋ ਜਿਹੇ ਵਕੀਲਾਂ ਦਾ ਕਰਵਾਉਣਾ ਕੀ ਆ? ਬਿਲਕੁਲ ਆ ਸਹੀ। ਥੋੜੇ ਦਿਨ ਪਹਿਲਾਂ ਤੇ ਅਸੀਂ ਕਿੰਨੇ ਵਕੀਲ ਜਿਹੜੇ ਆ ਨਿਯੁਕਤ ਕੀਤੇ ਆਪਾਂ ਦੇਖੇ ਆ। ਤੇ ਜੇ ਹੂੰ ਇੰਨੀ ਫੌਜ ਨਿਯੁਕਤ ਕਰਨ ਤੋਂ ਬਾਅਦ ਵੀ ਐਡਵੋਕੇਟ ਜਨਰਲ ਉੱਥੇ ਨਹੀਂ ਜਾਂਦਾ, ਕੋਈ ਅਸਿਸਟੈਂਟ ਨਹੀਂ ਜਾਂਦਾ, ਪਹਿਲੀ ਗੱਲ ਤੇ ਹੈ ਕਿ ਤੁਸੀਂ ਯਾਦ ਹੋਏਗਾ ਤੁਹਾਨੂੰ ਕਿ ਜੀ ਜਦੋਂ ਇਹਨਾਂ ਦਾ ਕੋਈ ਕਾਂਗਰਸੀਆਂ ਦਾ ਕੇਸ ਹੋਵੇ ਤੇ ਹੂੰ ਕਦੇ ਸੱਦ ਲੈਂਦੇ ਆ ਉਹ ਜਿਹੜੇ ਚਿਦੰਬਰਮ ਨੂੰ, ਹੂੰ ਕਦੇ ਸੱਦ ਲੈਂਦੇ ਸੀ ਸਿੱਬਲ ਨੂੰ, ਹੂੰ, ਕਦੇ ਮਨੂ ਸਿੰਘਵੀ ਨੂੰ। ਬਈ ਇਹ ਮਾਮਲਾ ਵੀ ਕੋਈ ਛੋਟਾ ਨਹੀਂ ਹੈ। ਤੁਹਾਨੂੰ ਜੇ ਜ਼ਰੂਰਤ ਸੀ ਤਾਂ ਤੁਸੀਂ ਕੋਈ ਹੋਰ ਇੰਡੀਆ ਚੋਂ ਟੌਪ ਦਾ ਵਕੀਲ ਕਰ ਸਕਦੇ ਸੀ, ਤੁਹਾਨੂੰ ਪੰਜਾਬੀਆਂ ਨੇ ਕੁਝ ਨਹੀਂ ਸੀ ਕਹਿਣਾ। ਹੂੰ ਸੋ ਇਸ ਕਰਕੇ ਜੇ ਇਹ ਗੱਲ ਆਪਾਂ ਦੇਖੀਏ ਇਸ ਲਿਹਾਜ਼ ਨਾਲ ਕਿ ਬਈ ਠੀਕ ਆ, ਸਿਆਸਤ ਦੇ ਵਿੱਚ ਇਲਜ਼ਾਮ ਤਰਾਸ਼ੀ ਤੇ ਹੁੰਦੀ ਹੈ, ਪਰ ਹੂੰ, ਜੋ ਸੁਖਪਾਲ ਖਹਿਰਾ ਦੋਸ਼ ਲਾ ਰਹੇ ਆ, ਜੇ ਇਹ ਸਹੀ ਨੇ ਤਾਂ ਫਿਰ ਬਹੁਤ ਵੱਡੀ ਗੱਲ ਹੈ ਕਿ ਸਾਡਾ ਕੋਈ ਵਕੀਲ ਹੀ ਨਹੀਂ ਸੀ। ਔਰ ਵਕੀਲ ਦੇ ਬਾਬਤ ਤੇ ਮੈਂ ਤੁਹਾਨੂੰ ਦੱਸਿਆ ਨਾ ਕਿ ਸੁਪਰੀਮ ਕੋਰਟ ਨੇ ਏਡੀ ਵੱਡੀ ਟਿੱਪਣੀ ਕੀਤੀ ਤੇ ਉਹਦਾ ਕੋਈ ਵੀ ਪ੍ਰਤੀਕਰਮ ਨਹੀਂ ਆਇਆ, ਫਿਰ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜ ਤੇ ਹੈ। ਜੀ ਜੀ ਅਗਲੀ ਗੱਲ ਕਰੀਏ ਮਿੰਟੂ ਜੀ, ਡੀਜੀਪੀ ਵਿਵਾਦ ਦੀ। ਭਾਵਰਾ ਨੇ ਮੋੜਵਾਂ ਪੱਤਰ ਹੁਣ ਸਰਕਾਰ ਨੂੰ ਲਿਖ ਦਿੱਤਾ, ਮੀਡੀਆ ਰਿਪੋਰਟਾਂ ਨੇ ਦਾਅਵਾ ਕੀਤਾ। ਹਾਂਜੀ ਬਿਲਕੁਲ, ਮੀਡੀਆ ਰਿਪੋਰਟਾਂ ਐਸਾ ਕਲੇਮ ਕਰ ਰਹੀਆਂ ਨੇ ਕਿ ਭਾਵਰਾ ਸਾਹਿਬ ਆ ਗਏ ਸਨ, ਉਹਨਾਂ ਨੇ ਜੁਆਇਨ ਕਰ ਲਿਆ ਜੀ ਪੁਲਿਸ ਹੂੰ ਜੋ ਹਾਊਸਿੰਗ ਕਾਰਪੋਰੇਸ਼ਨ ਹੈ ਉਹਦਾ ਅਹੁਦਾ। ਪਰ ਜੋ ਉਹਨਾਂ ਨੂੰ ਨੋਟਿਸ ਸਰਵ ਕੀਤਾ ਗਿਆ ਸੀਗਾ, ਉਹਦਾ ਹੂੰ ਜਵਾਬ ਉਹਨਾਂ ਕੀ ਦੇਣਾ ਸੀ? ਉਲਟਾ ਕਹਿੰਦੇ ਆ ਕਿ ਸਵਾਲ ਉਹਨਾਂ ਨੇ ਕਾਫੀ ਦਾਗ ਦਿੱਤੇ ਆ। ਦੱਸਣ ਵਾਲੇ ਤੇ ਇਹ ਵੀ ਦੱਸਦੇ ਨੇ ਕਿ 20-25 ਸਵਾਲ ਨੇ ਉਲਟਾ ਸਰਕਾਰ ਨੂੰ ਜੀ ਕਿ ਹਾਂ ਬਈ ਆ ਕਿੱਦਾਂ ਤੇ ਆ ਕਿੱਦਾਂ, ਆ ਕਿੱਦਾਂ ਤੇ ਆ ਕਿੱਦਾਂ। ਉਹ ਕਈ ਵਾਰ ਤੁਹਾਨੂੰ ਪਤਾ ਹੈ ਨਾ ਕਿ ਸ਼ਿਕਾਰ ਕਰਨ ਵਾਲਾ ਸ਼ਿਕਾਰੀ ਵੀ ਸ਼ਿਕਾਰ ਹੋ ਜਾਂਦਾ, ਕਈ ਵਾਰ ਸਵਾਲ ਕਰਨ ਵਾਲਾ ਵੀ ਲਾਜਵਾਬ ਹੋ ਜਾਂਦਾ, ਨਿਰਉੱਤਰ ਹੋ ਜਾਂਦਾ ਹੈ। ਤਾਂ ਇਹ ਮਸਲਾ ਜਿਹੜਾ ਥੋੜਾ ਟੈਕਨੀਕਲੀ ਸਮਝਣ ਵਾਲਾ ਹੈ ਕਿ ਦਰਅਸਲ ਸਾਡਾ ਜਿਹੜਾ ਇਹ ਡੀਜੀਪੀ ਵਾਲਾ ਸਿਸਟਮ ਹੈ ਕੁਝ ਇਸ ਤਰ੍ਹਾਂ ਬਦਲ ਗਿਆ ਸੀਗਾ। ਮੇਰੇ ਖਿਆਲ ਦੇ ਨਾਲ ਜੋ ਪ੍ਰਕਾਸ਼ ਸਿੰਘ ਵਾਲਾ ਕੇਸ ਸੀ, ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਕੁਝ ਹਦਾਇਤਾਂ ਦਿੱਤੀਆਂ ਸਨ ਪੁਲਿਸ ਰਿਫਾਰਮਸ ਦੇ ਮੁਤਲਕ। ਉਹਦੇ ਵਿੱਚ ਕੀ ਹੈ ਕਿ ਯੂਪੀਐਸਸੀ ਨੇ ਹੀ ਪੈਨਲ ਨੂੰ ਸ਼ਾਰਟ ਲਿਸਟਡ ਕਰਨਾ ਹੁੰਦਾ ਹੈ। ਇਹ ਕੱਲ ਆਉਂਦੇ ਨੇ ਜਿਹੜੇ ਮਤਲਬ ਕਿ ਸੀਨੀਅਰਟੀ ਦੇ ਲਿਹਾਜ਼ ਦੇ ਨਾਲ, ਯਾਦ ਹੋਣਾ ਤੁਹਾਨੂੰ ਮੁਸਤਫਾ ਵਗੈਰਾ ਦਾ ਉਹ ਸਾਰਾ ਮੁੱਦਾ ਬਹੁਤ ਜ਼ਿਆਦਾ ਹਾਈਲਾਈਟ ਰਿਹਾ ਹੈ, ਸੀਨੀਅਰਟੀ ਦਾ ਪੰਗਾ ਪਿਆ। ਤਾਂ ਇਦਾਂ ਹੁੰਦਾ ਹੈ ਕਿ ਇਹ ਇਹਨਾਂ ਨੇ ਮੰਨ ਲਓ 6 ਭੇਜੇ ਤਾਂ ਉਹਨਾਂ ਨੇ 3 ਜਿਹੜੇ ਸ਼ਾਰਟ ਲਿਸਟ ਕਰ ਦਿੱਤੇ ਕਿ ਇਹਨਾਂ ਤਿੰਨਾਂ ਚੋਂ ਤੁਸੀਂ ਕਰ ਲਓ। ਤਾਂ ਪਰ ਜਿਹੜਾ ਬੰਦਾ ਤੁਸੀਂ ਅਪੁਆਇੰਟ ਕਰ ਦਿਓਗੇ ਸ਼ਾਰਟ ਲਿਸਟ ਦੇ ਵਿੱਚੋਂ, ਤੁਸੀਂ ਉਹਨੂੰ 2 ਸਾਲ ਹਟਾ ਨਹੀਂ ਸਕਦੇ, ਕਿਉਂਕਿ ਉਸ ਲਿਸਟ ਦੇ ਵਿੱਚ ਜਾਏਗਾ ਹੀ ਉਹ ਜਿਹਦੀ ਸਰਵਿਸ ਕਮ ਸੇ ਕਮ 2 ਸਾਲ ਪਈ ਹੋਵੇ। ਜੀ ਹੁਣ ਇਹਨਾਂ ਕੀ ਕੀਤਾ ਕਿ ਭਾਵਰਾ ਸਾਹਿਬ ਉਹ ਛੁੱਟੀ ਤੇ ਘਲਾ ਦਿੱਤੇ ਸਿੱਧੂ ਮੂਸੇਵਾਲੇ ਦੀ ਹੱਤਿਆ ਤੋਂ ਬਾਅਦ, ਪਰ ਉਹਨਾਂ ਨੇ ਜਦੋਂ ਵਾਪਸ ਆਉਣਾ ਸੀਗਾ ਤਾਂ ਇਹਨਾਂ ਨੇ ਇੱਕ ਨੋਟਿਸ ਫੜਾ ਦਿੱਤਾ ਕਿ ਇਹ ਜਿੱਦ ਨਾ ਕਰੇ ਕਿ ਮੈਂ ਤੇ ਕੁਰਸੀ ਇਹੋ ਲੈਣੀ। ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਕਿ ਬੱਚਾ ਸਕੂਲੋਂ ਆਵੇ ਤੇ ਉਹਦਾ ਵੱਡਾ ਭਰਾ ਜਾਂ ਛੋਟਾ ਭਰਾ
ਉਹ ਕਿਤੇ ਬੱਲੇ ਨੂੰ ਹੱਥ ਪਾ ਲਵੇ, ਉਹਦੇ ਘਰ ਦੇ ਕਹਿਣਗੇ ਤੂੰ ਦੂਜਾ ਲੈ ਲਾ, ਉਹਨੇ ਕਹਿਣਾ ਨਹੀਂ ਨਹੀਂ ਮੈਂ ਤੇ ਇਹੋ ਲਊਂਗਾ, ਮੈਂ ਕਿਉਂ ਦੂਸਰਾ ਲਵਾਂ। ਤਾਂ ਇਹ ਰੌਲਾ ਵੀ ਪੈ ਜਾਂਦਾ। ਤਾਂ ਇਸ ਕਰਕੇ ਇਹ ਰੌਲਾ ਪੈ ਗਿਆ, ਇਹਨਾਂ ਨੇ ਨੋਟਿਸ ਫੜਾਇਆ ਕਿ ਆਪਾਂ ਉਲਝਾ ਲਈਏ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਤੁਸੀਂ ਘੱਟ ਕਿਉਂ ਕੀਤੀ, ਵਧਾਈ ਕਿਉਂ ਨਹੀਂ। ਤਾਂ ਉਹਨਾਂ ਨੇ ਫਿਰ ਨੋਟਿਸ ਦਾ ਜਵਾਬ ਕਹਿੰਦੇ ਕੁਝ ਇਸ ਅੰਦਾਜ਼ ਦੇ ਵਿੱਚ ਦਿੱਤਾ ਹੈ ਕਿ ਉਹਨਾਂ ਨੇ ਕਿਹਾ ਕਿ ਗੱਲਾਂ ਹੋਰ ਵੀ ਬਹੁਤ ਨੇ, ਉਹ ਕਦੇ ਫਿਰ ਬੈਠ ਕੇ ਕਰਾਂਗੇ, ਨਾਲੇ ਚਾਹ ਪੀਵਾਂਗੇ, ਪਹਿਲਾਂ ਆਹ ਚੀਜ਼ਾਂ ਕਲੀਅਰ ਕਰੋ। ਤਾਂ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਆਉਣ ਵਾਲੇ ਦਿਨਾਂ 'ਚ ਕਾਫੀ ਸੁਰਖੀਆਂ 'ਚ ਰਹਿਣ ਵਾਲਾ ਮਾਮਲਾ ਹੈ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਮਨਕੀਰਤ ਔਲਖ ਦੇ ਵਿਵਾਦ ਦੀ। ਮਨਕੀਰਤ ਔਲਖ ਹੁਣ ਵਕੀਲ ਦੇ ਜ਼ਰੀਏ ਪੇਸ਼ ਹੋਇਆ ਜੀ। ਹਾਂਜੀ, ਦੇਖੋ ਮਨਕੀਰਤ ਔਲਖ ਦੇ ਵੈਸੇ ਤੇ ਕਈ ਵਿਵਾਦ ਨੇ, ਉਹਦੀ ਨਿੱਜੀ ਜ਼ਿੰਦਗੀ 'ਚ ਬਹੁਤ ਵਿਵਾਦ ਨੇ, ਵਿਵਾਦਾਂ ਨਾਲ ਭਰਿਆ ਉਹਦਾ ਕੈਰੀਅਰ ਆ। ਜੀ। ਪਰ ਇਹ ਜਿਹੜਾ ਮਸਲਾ ਹੈ, ਇਹਨੂੰ ਉਹਦੇ ਨਾਲ ਨਾ ਜੋੜਿਓ, ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਨਾਲ। ਦਰਅਸਲ ਕੀ ਹੈ ਕਿ ਇੱਕ ਕੋਈ ਇਹਦਾ ਗੀਤ ਸੀਗਾ 8 ਰਾਈਫਲਾਂ, ਜੀ। ਤਾਂ ਉਸ ਗੀਤ ਦੇ ਵਿੱਚ ਕੁਝ ਵਕੀਲਾਂ ਦਾ ਜ਼ਿਕਰ ਆ, ਤਾਂ ਵਕੀਲ ਵੱਲੋਂ ਹੀ ਕੇਸ ਇੱਕ ਫਾਈਲ ਕੀਤਾ ਗਿਆ ਸੀਗਾ। ਹੁਣ ਸਭ ਨੂੰ ਪਤਾ ਕਿ ਮਨਕੀਰਤ ਔਲਖ ਤੇ ਕੈਨੇਡਾ ਗਿਆ ਤੇ ਪੁੱਤਰ ਦੀ ਦਾਤ ਵੀ ਵਾਹਿਗੁਰੂ ਨੇ ਬਖਸ਼ੀ ਹੈ, ਫੋਟੋਆਂ ਵਗੈਰਾ ਸ਼ੇਅਰ ਕਰਦਾ ਉਹ, ਤੇ ਕਦੇ ਕਦੇ ਉਹ ਆਪਣੇ ਦਿਲ ਦਾ ਗੁੱਬ ਗੁਬਾਰ ਵੀ ਕੱਢਦਾ ਹੈ ਕਿ ਭਾਈ ਮੇਰੇ ਨਾਲ ਬਹੁਤ ਗਲਤ ਹੋ ਰਿਹਾ। ਹਾਲਾਂਕਿ ਉਹਨੂੰ ਇਧਰੋਂ ਕਲੀਨ ਚਿੱਟ ਦੇ ਦਿੱਤੀ ਗਈ ਸੀਗੀ, ਸਭ ਨੂੰ ਯਾਦ ਹੋਏਗਾ। ਤਾਂ ਹੁਣ ਕੀ ਹੈ ਕਿ ਉਸ ਮਾਮਲੇ ਦੇ ਵਿੱਚ ਜਿਹੜਾ ਉਹ ਮਾਮਲਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਦਾਲਤ ਦੇ ਵਿੱਚ ਗਿਆ ਹੋਇਆ ਹੈ, ਤਾਂ ਉਸ ਮਾਮਲੇ ਦੇ ਵਿੱਚ ਇਹਨੂੰ ਇਹਨਾਂ ਨੇ ਸਮਨ ਕੀਤਾ ਹੋਇਆ ਤੇ ਆਪ ਕਿਉਂਕਿ ਕੈਨੇਡਾ ਦੇ ਵਿੱਚ ਹੈ ਤਾਂ ਫਿਰ ਵਕੀਲ ਹੀ ਪੇਸ਼ ਹੋਣਗੇ ਨਾ, ਤਾਂ ਵਕੀਲ ਪੇਸ਼ ਜ਼ਰੂਰ ਹੋਇਆ। ਹੁਣ ਜਵਾਬ ਇਹਨਾਂ ਨੇ ਦਾਖਲ ਕਰਨਾ ਹੈ, ਅਗਲੀ ਤਰੀਕ ਤੇ ਜਵਾਬ ਦਾਖਲ ਕਰਨਗੇ। ਪਰ ਦੇਖੋ ਮੈਂ ਉਸ ਗੀਤ ਨੂੰ ਪਹਿਲਾਂ ਨਹੀਂ ਸੀ ਸੁਣਿਆ, ਜਦੋਂ ਇਹ ਮਾਮਲਾ ਅਦਾਲਤ ਦੇ ਵਿੱਚ ਪਹੁੰਚਿਆ ਤੇ ਮੈਂ ਉਚੇਚਾ ਉਹ ਸਰਚ ਕਰਕੇ ਸੁਣਿਆ ਕਿ ਬਈ ਇਹਦੇ ਚ ਕਿਹਾ ਕੀ ਗਿਆ। ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਏਡੀ ਵੱਡੀ ਗੱਲ ਸੀ। ਹਾਲਾਂਕਿ ਚਲੋ ਹਰੇਕ ਬੰਦੇ ਦੀ ਆਪਣੀ ਆਜ਼ਾਦੀ ਹੈ ਨਾ, ਕੇਸ ਕਰਨ ਵਾਲੇ ਦੀ ਵੀ ਆਪਣੀ ਆਜ਼ਾਦੀ ਆ, ਉਹ ਕਰ ਸਕਦਾ ਭਾਈ। ਵੈਸੇ ਮੈਨੂੰ ਲੱਗਿਆ ਨਹੀਂ ਕਿ ਵਕੀਲ ਭਾਈਚਾਰੇ ਨੂੰ ਕੋਈ ਇੰਨਾ ਗੁੱਸਾ ਗਿਲਾ ਕਰਨਾ ਚਾਹੀਦਾ। ਉਹਦੇ ਵਿੱਚ ਉਹ ਕਹਿੰਦਾ ਹੈ ਕਿ ਚੱਕੀ ਉਹ ਵਕੀਲ ਫਿਰਦੇ, ਚੱਲੇ ਕਾਰਤੂਸ ਦੇ ਖੋਖੇ, ਸਾਲੇ ਚੱਲੇ ਕਾਰਤੂਸ ਦੇ ਖੋਖੇ, ਵੀ ਮਤਲਬ ਕਿ ਜਿਵੇਂ ਹੁਣ ਵਕੀਲ ਆਪਾਂ ਹਾਇਰ ਕਰਦਾ, ਉਹ ਕਿਸੇ ਨੂੰ ਸ਼ਾਇਦ ਕਹਿ ਰਿਹਾ ਕਿ ਜਿਹੜੇ ਉਹਦੀ ਆਪੋਜੀਸ਼ਨ ਵਾਲੇ ਆ ਕਿ ਉਹ ਵਕੀਲ ਚੱਕੀ ਫਿਰਦੇ ਆ, ਜਿਹੜੇ ਚੱਲੇ ਕਾਰਤੂਸ ਦੇ ਖੋਖੇ। ਹੁਣ ਉਹ ਉਹਨਾਂ ਨੂੰ ਕਹਿ ਰਿਹਾ ਜਿਹੜੇ ਉਹਦੇ ਆਪੋਜੀਟ ਨੇ, ਜਾਂ ਵਕੀਲਾਂ ਨੂੰ ਕਹਿ ਰਿਹਾ, ਤੇ ਕੁਝ ਵੀ ਸਪਸ਼ਟ ਨਹੀਂ ਹੈ ਨਾ। ਹੋ ਸਕਦਾ ਉਹ ਉੱਥੇ ਜਾ ਕੇ ਅਦਾਲਤ 'ਚ ਕਹਿ ਦੇਣ ਕਿ ਅਸੀਂ ਉਹਨਾਂ ਨੂੰ ਕਿਹਾ, ਇਹ ਵੀ ਹੋ ਸਕਦਾ ਆਰਗੂਮੈਂਟ ਜਦੋਂ ਹੋਏਗਾ। ਤਾਂ ਮੈਨੂੰ ਲੱਗਦਾ, ਹਾਲਾਂਕਿ ਵਕੀਲਾਂ ਨੂੰ ਆਪਣਾ ਗੁੱਸਾ ਕਿ ਭਾਈ ਤੁਹਾਨੂੰ ਵਕੀਲਾਂ ਦੇ ਹੱਥ ਨਹੀਂ ਲੱਗੇ, ਭਾਈ ਇਹ ਵੀ ਹੈ ਨਾ, ਆਪਾਂ ਵੀ ਤਾਂ ਥੋੜਾ ਡਰਦੇ ਹੀ ਆ ਨਾ, ਕਿਉਂਕਿ ਜਾਣਾ ਤੇ ਖੀਰੀ ਇਹਨਾਂ ਕੋਲ। ਮੈਂ ਤਾਂ ਅੱਗੇ ਕਹਿੰਦਾ ਨਾ ਮੁੰਡੇ ਕੁੜੀਆਂ ਨੂੰ ਜਿਹੜੇ ਨੌਜਵਾਨ ਨੇ ਕਿ ਭਾਈ ਬੰਨਾ ਹੋਵੇ ਤੇ ਸੁਪਰੀਮ ਕੋਰਟ ਦਾ ਵਕੀਲ ਹੀ ਬਣੋ। ਮੈਨੂੰ ਕੋਈ ਕਵੇ ਕਿ ਜ਼ੀਰੋ ਤੋਂ ਜ਼ਿੰਦਗੀ ਸ਼ੁਰੂ ਕਰਤੇ ਕੀ ਬਣਨਾ, ਫਿਰ ਵਾਪਸ ਕੀ ਬਣੇਗਾ, ਤੇ ਮੈਂ ਕਹੂੰਗਾ ਸੁਪਰੀਮ ਕੋਰਟ ਦਾ ਵਕੀਲ ਹੀ ਬਣ ਜਾਵਾਂ। ਕਿਉਂਕਿ ਜਿੰਨੇ ਉੱਥੇ ਆ ਸਾਡੀਆਂ ਮਿੰਨਤਾਂ ਕਢਾਉਂਦੇ ਆ ਨੇਤਾ ਅਫਸਰ, ਇਹ ਜਦੋਂ ਫਿਰ ਭੀੜ ਪੈਂਦੀ ਆ, ਬੈਂਸ ਮਜੀਠੀਆ ਸਭ ਉੱਥੇ ਬੈਠੇ ਹੁੰਦੇ ਆ ਕੈਬਨ 'ਚ, ਹਾਂਜੀ ਹਾਂਜੀ ਹੱਥ ਜੋੜੇ ਜੀ, ਜਾਨ ਛੁਡਾ ਦਿਓ, ਜਾਨ ਛੁਡਾ ਦਿਓ। ਉਹਨਾਂ ਦਾ ਇੱਕ ਰੁਤਬਾ ਬਈ ਵਕੀਲਾਂ ਦਾ। ਖੈਰ ਇੱਥੋਂ ਤੱਕ ਮਾਮਲਾ ਗਿਆ, ਹੁਣ ਅੱਗੇ ਦੇਖੋ ਕੀ ਬਣਦਾ ਬਣਾਉਂਦਾ ਜੀ। ਉੱਥੇ ਵੀ ਜਾ ਕੇ ਫੱਟੇ ਵਾਲੇ ਬੈਂਚ ਤੇ ਬਹਿੰਦੇ ਹੋਣੇ ਮਿੰਟੂ ਜੀ, ਜਾਂ ਕੋਈ ਹੋਰ ਪ੍ਰਬੰਧ ਹੋਣਾ ਜਿਵੇਂ ਉਹ ਵੀ ਮਤਲਬ ਕਿ ਏਦਾਂ ਥੋੜੀ ਨਾ ਜਾ ਕੇ ਉੱਥੇ ਬੈਠ ਜਾਂਦੇ ਚੌਕੜੀ ਮਾਰ ਕੇ, ਹਾਂਜੀ ਇੱਕ ਅਦਰਕ ਵਾਲੀ ਚਾਹ ਹੀ ਮੰਗਾ ਦਿਓ ਜੀ। ਪਹਿਲਾਂ ਟਾਈਮ ਲੈਣਾ ਪੈਂਦਾ ਹੈਗਾ, ਪਹਿਲਾਂ ਟਾਈਮ ਲੈਣਾ ਪੈਂਦਾ। ਸੁਪਰੀਮ ਕੋਰਟ ਦੇ ਵਕੀਲ ਛੇਤੀ ਕਿਤੇ ਗੱਲ ਕਿਤੇ ਸੁਣਦੇ ਨੇ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਲੁੱਟ ਕਰਨ ਵਾਲੇ ਲੁਟੇਰਾ ਗਰੋਹ ਦੀ। 25 ਲੱਖ ਦੀ ਲੁੱਟ ਕੀਤੀ ਸੀ ਤੇ ਹੁਣ ਇਹਨਾਂ ਨੂੰ ਦੋ ਇੱਕ ਨਹੀਂ, ਜਾਂ ਇਹਨਾਂ ਦੇ ਗਰੋਹ ਦੇ ਵਿਅਕਤੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜੀ। ਦੇਖੋ ਇਹ ਜਿਹੜੀ ਲੁੱਟ ਸੀਗੀ ਇੱਕ ਕਿਸਾਨ ਦੀ ਕੀਤੀ ਗਈ ਸੀ। ਕਿਸਾਨ ਦੇ ਘਰ ਡਾਕਾ ਮਾਰਿਆ ਗਿਆ ਸੀਗਾ ਜੀ, ਤੇ ਡਾਕਾ ਵੀ ਇਹਨਾਂ ਨੇ ਏਦਾਂ ਮਾਰਿਆ ਸੀਗਾ ਜਿਵੇਂ ਅਕਸ਼ੇ ਕੁਮਾਰ ਤੇ ਅਨੁਪਮ ਖੇਰ ਦੀ ਜਿਹੜੀ ਫਿਲਮ ਸੀਗੀ ਸ਼ਾਇਦ ਸਪੈਸ਼ਲ 26 ਉਹਦੀ ਤਰਜ਼ ਤੇ। ਬੇਸਿਕਲੀ ਕੀ ਹੋਇਆ ਕਿ ਇਹ ਜਿਹੜਾ ਕਿਸਾਨ ਸੀਗਾ, ਜਿਹੜਾ ਪੀੜਤ ਕਿਸਾਨ ਆ, ਇਹਨੇ ਵੇਚੀ ਸੀਗੀ ਜ਼ਮੀਨ। ਤੇ ਤੁਹਾਨੂੰ ਪਤਾ ਜ਼ਮੀਨ ਵੇਚੀ ਹੋਵੇ ਤੇ ਵੇਚੀ ਵੀ ਲੁਧਿਆਣੇ ਦੇ ਆਸ-ਪਾਸ ਹੋਵੇ ਤੇ ਫਿਰ ਪੈਸਾ ਤੇ ਖਾਸਾ ਬਣ ਜਾਂਦਾ ਹੈ। ਇਹ ਵੇਖ ਰਹੇ ਸਨ ਜ਼ਮੀਨ
ਕਿ ਦਰਾੜਾ ਸਾਹਿਬ ਜਾਂ ਇਸ ਏਰੀਏ ਦੇ ਵਿੱਚ ਕੋਈ ਜ਼ਮੀਨ ਬਣ ਜਾਵੇ ਤੇ ਵਧੀਆ ਗੱਲ ਹੈ। ਜੀ ਪਰ ਉਹ ਗਾਂ ਦੀ ਗਾਂ ਫਿਰ ਤੁਹਾਨੂੰ ਪਤਾ ਹੈ ਕਈ ਬੰਦੇ ਵਿੱਚ ਹੀ ਹੁੰਦੇ ਨੇ, CID ਦੇ ਦਿੰਦੇ ਨੇ ਜਾਂ ਕੁਝ ਬੰਦੇ ਆਪ ਹੀ ਹੇਰ ਫੇਰ ਕਰ ਲੈਂਦੇ, ਮਨ ਦੇ ਵਿੱਚ ਲੈ ਆਉਂਦੇ ਨੇ। ਤਾਂ ਹਾਂਜੀ ਇਸ ਤਰ੍ਹਾਂ ਉਹ ਭੇਤ ਨਿਕਲਦਾ ਵੀ ਇਹਨਾਂ ਦੇ ਕੋਲ ਪੈਸਾ ਚੋਖਾ ਹੈਗਾ ਹੈ। ਜੀ ਤਾਂ ਫਿਰ ਇਹ ਜਿਹੜੀ ਗੱਲ ਹੈ ਉਹ ਇੱਥੋਂ ਤੱਕ ਪਹੁੰਚਦੀ ਹੈ ਕਿ ਇਹ ਬਣ ਕੇ ਆਉਂਦੇ ਇਨਕਮ ਟੈਕਸ ਵਾਲੇ। ਹੁਣ ਦੇਖੋ ਆਪਣੇ ਘਰੇ ਏਦਾਂ ਕੋਈ ਕੈਸ਼ ਪਿਆ ਹੋਵੇ ਹਾਂਜੀ 25 30 ਲੱਖ 50 ਲੱਖ ਤੇ ਆ ਕੇ ਕੋਈ ਕਵੇ ਕਿ ਅਸੀਂ ਤੇ ਹੈਗੇ ਆ ਟੈਕਸ ਵਾਲੇ ਤੇ ਇੱਥੇ ਤੇ ਉਹੀ ਮਰਨਾ ਹੋ ਜਾਣਾ ਕਿ ਲਓ ਬਈ ਵਿਆਹ ਸਾਰਾ ਕੁਝ ਉਜੜ ਗਏ। ਜੀ ਤਾਂ ਉੱਥੇ ਹਫੜਾ ਦਫੜੀ ਪੈ ਜਾਂਦੀ ਹੈ। ਤਾਂ ਹੋਇਆ ਕੀ ਆ ਕਿ ਇਹ ਇਸ ਤਰ੍ਹਾਂ ਇਨਕਮ ਟੈਕਸ ਵਾਲੇ ਬਣ ਕੇ ਆਏ ਤੇ ਮੁੜ ਕੇ ਤਲਾਸ਼ੀ ਕਰਦੇ ਕਰਦੇ ਪਰਿਵਾਰ ਨੂੰ ਬੰਦਕ ਬਣਾ ਕੇ ਬੰਦੀ ਬਣਾ ਕੇ ਇਹ 25 ਲੱਖ ਹੀ ਇਹਨਾਂ ਦੇ ਹੱਥ ਲੱਗਾ, ਦੱਸਦੇ ਆ 25 ਲੱਖ ਲੈ ਗਏ ਸਨ। ਤੇ ਖੰਨਾ ਦੇ ਨਜ਼ਦੀਕ ਜਿਹੜਾ ਕੋਈ ਪਿੰਡ ਸੀਗਾ ਉੱਥੋਂ ਦੀ ਇਹ ਘਟਨਾ ਹੈ। ਤਾਂ ਦੱਸਦੇ ਆ ਕਿ ਪਾਇਲ ਹਲਕੇ ਦੇ ਇੱਕ ਮੋਹਤਬਾਰ ਦੇ ਮੁੰਡੇ ਦਾ ਵੀ ਕਹਿੰਦੇ ਆ ਕਿ ਇਹਦੇ ਚ ਜ਼ਿਕਰ ਆਉਂਦਾ ਹੈ। ਤਾਂ ਕੁਝ ਨੂੰ ਅੱਜ ਫੜ ਲਿਆ, ਕੁਝ ਨੂੰ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਹੈ, ਪਰੰਤੂ ਹਾਲੇ ਦੱਸਦੇ ਆ ਕਿ ਕੁਝ ਕੁ ਫਰਾਰ ਨੇ। ਤਾਂ ਇਹ ਵੇਖਣਾ ਹੋਏਗਾ। ਖੈਰ ਦੇਖੋ ਇਹ ਇੱਕ ਸਬਕ ਵੀ ਹੈ ਦੂਸਰੇ ਜਿਹੜੇ ਵੀ ਆਪਣੇ ਇਸ ਤਰ੍ਹਾਂ ਦੇ ਜ਼ਮੀਨ ਖਰੀਦੋ ਫਰੋਖਤ ਦਾ ਕੰਮ ਕਰਦੇ ਆ ਕਿ ਬਈ ਜੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਪੈਸਾ ਹੋਵੇ ਤਾਂ ਘੱਟੋ ਘੱਟ ਇੱਕ ਤਾਂ ਭੇਤ ਨਾ ਦੇਵੋ, ਔਰ ਦੂਜਾ ਸਾਰੇ ਦਾ ਸਾਰਾ ਕੈਸ਼ ਏਦਾਂ ਨਾ ਰੱਖੋ। ਤੀਜੀ ਗੱਲ ਹੈ ਜੇ ਕੋਈ ਇਸ ਤਰ੍ਹਾਂ ਆਉਂਦਾ ਹੈ ਤਾਂ ਬਈ ਉਹਦੀ ਪੂਰੀ ਪੁੰਛਾਣ ਕਰੋ, ਡਰੋ ਨਾ ਜੀ। ਸੋ ਕਈ ਵਾਰ ਇਹ ਹੁੰਦਾ ਕਿ ਕੋਈ ਵਰਦੀ ਚ ਆ ਗਿਆ ਜਾਂ ਕੋਈ ਅਧਿਕਾਰੀ ਬਣ ਕੇ ਆ ਗਿਆ ਤਾਂ ਅਸੀਂ ਘਬਰਾ ਜਾਂਦੇ ਹਾਂ। ਘਬਰਾਉਣ ਵਾਲੀ ਕਿਹੜੀ ਗੱਲ ਹੈ? ਇਨਕਮ ਟੈਕਸ ਵਿੱਚ ਕੋਈ ਵੱਡੀ ਗੱਲ ਨਹੀਂ ਹੁੰਦੀ। ਜੇ ਤੁਸੀਂ ਇਨਕਮ ਟੈਕਸ ਦੇ ਵਿੱਚ ਫੜੇ ਵੀ ਜਾਂਦੇ ਹੋ ਤਾਂ ਤੁਹਾਡੇ ਕੋਲ ਇਹ ਨਹੀਂ ਹੁੰਦਾ ਕਿ ਤੁਹਾਨੂੰ ਚੁੱਕ ਕੇ ਕਾਲੇ ਪਾਣੀ ਘੱਲ ਦੇਣਗੇ ਜਿੱਥੋਂ ਬੁਲਬੁਲ ਤੇ ਚੜ ਕੇ ਸਾਵਰਕਰ ਉੱਡ ਕੇ ਬਾਹਰ ਆਇਆ ਕਰਦਾ ਸੀਗਾ। ਐਸਾ ਨਹੀਂ ਹੈ। ਉਹ ਤੁਹਾਨੂੰ ਮੌਕਾ ਦਿੰਦੇ ਨੇ, ਉਹ ਤੁਹਾਡੇ ਤੋਂ ਪੁੱਛਦੇ ਨੇ ਜੀ ਜੇ ਤੁਹਾਡੀ ਮਤਲਬ ਕਿ ਕਮਾਈ ਇੱਕ ਨੰਬਰ ਦੀ ਹੈ, ਕੁਛ ਨਹੀਂ ਵੱਧ ਤੋਂ ਵੱਧ ਕੀ ਹੈ ਕਿ ਜਿਹੜੀ ਕਾਟ ਹੈ ਉਹ ਕੱਟ ਲੈਣਗੇ, ਹੋਰ ਕੀ ਪੈਨਲਟੀ ਹੈ। ਸੋ ਇਸ ਤਰ੍ਹਾਂ ਜਿਹਦੇ ਕੋਲ ਵੀ ਪਹਿਲੀ ਗੱਲ ਤੇ ਇੰਨਾ ਰੱਖਣਾ ਹੀ ਨਹੀਂ ਚਾਹੀਦਾ ਕੈਸ਼, ਬੈਂਕ ਵਗੈਰਾ ਚ ਰੱਖੋ। ਤੇ ਜੇ ਕੋਈ ਮੰਨ ਲਓ ਇਸ ਤਰ੍ਹਾਂ ਦਾ ਹੈ ਵੀ ਹੈ ਤਾਂ ਕਮ ਸੇ ਕਮ ਇਹਨਾਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖੋ। ਅੱਜ ਕੱਲ ਲੋਕ ਬੜੇ ਹਲਕੇ ਹੋਏ ਫਿਰਦੇ ਆ, ਵੈਸੇ ਵੀ ਹਲਕੇ ਹੋ ਗਏ ਲੋਕ ਅੱਗੇ ਨਾਲੋਂ। ਤਾਂ ਕਹਿਣ ਦਾ ਭਾਵ ਇਹੋ ਕਿ ਆਪਣੀ ਪੂਰੀ ਤਸੱਲੀ ਵਾਲੀ ਜਿਹੜੀ ਹੈ ਨਾ ਗੱਲ ਉਹ ਕਰਕੇ ਰੱਖੋ। ਜੀ ਉਹ ਫਿਲਮ ਦਾ ਨਾਮ ਸੀਗਾ ਮਿੰਟੂ ਜੀ ਸਪੈਸ਼ਲ 26। ਹਾਂਜੀ ਮੈਂ ਸਪੈਸ਼ਲ 26 ਕਹਿ ਦਿੱਤਾ ਨਾ, ਫਿਰ ਮੈਂ ਕਿਹਾ ਨਹੀਂ ਸਿੱਧਾ ਹੀ ਚੱਲਣ ਦਿਓ। 26 ਉਹਦੇ ਚ ਅੱਗੇ ਗੱਲ ਦੱਸਦਾ ਤੁਹਾਨੂੰ ਮੈਂ, ਸਪੈਸ਼ਲ 26 ਫਿਲਮ ਦਾ ਇੱਕ ਅੱਗੇ ਗੱਲ ਦੱਸਦਾ ਮੈਂ, ਤੁਹਾਡੇ ਡਾਇਲੌਗ ਤੋਂ ਨਹੀਂ ਟੋਕਿਆ ਤੁਹਾਨੂੰ। ਉਹਦੇ ਵਿੱਚ ਆਖਿਰ ਦੇ ਵਿੱਚ ਨਾ ਜਿਹੜੀ ਗੱਲ ਆਉਂਦੀ ਆ, ਮਨੋਜ ਵਾਜਪਾਈ ਬਹੁਤ ਤਗੜੇ ਅਦਾਕਾਰ ਨੇ ਤੇ ਉਹ ਅਖੀਰ ਦੇ ਵਿੱਚ ਕਹਿੰਦੇ ਵੀ ਚੁੱਲੂ ਭਰ ਪਾਣੀ ਦਿਓ ਮੈਨੂੰ, ਮੈਂ ਨੱਕ ਡੁਬਾਉਣਾ ਵਿੱਚ। ਕਹਿੰਦਾ ਵੀ ਉਹ ਕਹਿੰਦਾ ਜਿਹੜੇ ਆਪਣੇ ਨਾਲ ਆਪਾਂ ਨੂੰ ਲੱਗਦਾ ਸੀ ਨਾ ਇਨਵੈਸਟੀਗੇਟ ਕਰ ਰਹੇ ਉਹ ਦੂਜਿਆਂ ਨੂੰ ਖੇਡ ਰਹੇ ਸੀ। ਤੇ ਉਹ ਜਦੋਂ ਫਿਰ ਉਹ ਵਿੱਚ ਹੀ ਸਨ ਨਾ ਉਹਦੇ, ਹਾਂਜੀ ਵਿੱਚ ਹੀ ਸਨ, ਲੁੱਟ ਦੇ ਵਿੱਚ ਹੀ ਸਨ। ਉਹ ਜਦੋਂ ਕਈ ਵਾਰੀ ਆਪਣੇ ਆਲੇ ਦੁਆਲੇ ਕੋਈ ਪੋਲੀਟੀਕਲ ਘਟਨਾ ਵਾਪਰ ਜਾਂਦੀ, ਜਦੋਂ ਕਾਂਗਰਸੀਆਂ ਨੇ ਮੁੱਖ ਮੰਤਰੀ ਬਦਲਿਆ ਸੀ ਉਦੋਂ ਵੀ ਹਾਲਾਤ ਕੁਛ ਏਦਾਂ ਹੀ ਹੋ ਗਏ ਵੀ ਬਾਅਦ ਚ ਪਤਾ ਲੱਗਿਆ ਕਿੱਧਰੋਂ ਖੇਡ ਰਹੇ ਸਨ। ਹਾਂਜੀ ਉਹ ਕਿੱਧਰੋਂ ਉਹਦੇ ਨਾਲ ਹੀ ਤੁਰੇ ਫਿਰਦੇ ਸਨ। ਹਾਂਜੀ ਮਨੋਜ ਵਾਜਪਾਈ ਦੀ ਬੜੀ ਅੱਛੀ ਫਿਲਮ ਆ, ਉਹ ਅਸਲੀ ਘਟਨਾ ਹੈ, ਉਹ ਇੰਡੀਆ ਦੇ ਵਿੱਚ ਉਹ ਅਸਲੀ ਘਟਨਾ। ਜੀ ਬਿਲਕੁਲ। ਮੈਂ ਤਾਂ ਗੱਲ ਤੋਰੀ ਤੁਹਾਡੇ ਨਾਲ ਕਿਉਂਕਿ ਤੁਹਾਡੀ ਫਿਲਮਾਂ ਬਾਰੇ, ਯਾਦਾਸ਼ਤ ਗਾਣਿਆਂ ਬਾਰੇ ਬੜੀ ਚੰਗੀ ਹੈ, ਪੁਰਾਣੇ ਗਾਣਿਆਂ ਬਾਰੇ। ਹਾਂਜੀ ਨਹੀਂ ਉਹ ਬਿਲਕੁਲ ਉਸੇ ਤਰਜ਼ ਤੇ ਹੀ ਇਹ ਸਾਰਾ ਕੁਝ ਹੋਇਆ ਤੇ ਪੰਜਾਬ ਦੇ ਵਿੱਚ ਬੜਾ ਘੱਟ ਹੁੰਦਾ, ਏਦਾਂ ਬਹੁਤ ਘੱਟ ਹੁੰਦਾ। ਤੇ ਸਾਡਾ ਕੰਮ ਹੈ ਕਿ ਚਲੋ ਗੱਲ ਗਾਂ ਤੱਕ ਚਲੇ ਜਾਵੇ ਕਿ ਜੇ ਗਾਂ ਤੋਂ ਕਿਸੇ ਦੇ ਨਾਲ ਵੀ ਏਦਾਂ ਹੁੰਦੇ ਛੇਤੀ ਕਿਤੇ ਘਬਰਾਵੇ ਨਾ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ। ਇਹੋ ਜਿਹੇ ਬੰਦਿਆਂ ਦਾ ਤਾਂ ਫਿਰ ਮੁਕਾਬਲਾ ਕਰੋ, ਫੜ ਕੇ ਬੰਨ ਲਓ ਇਹਨਾਂ ਨੂੰ, ਹੋਰ ਕੀ ਹੈ ਭਾਈ। ਅੱਜ ਕੱਲ ਤੇ ਬਚਾ ਚ ਹੀ ਬਚਾ, ਸੱਟਾ ਫੇਟਾ ਮਾਰਨ ਲੱਗਿਆ ਵੀ ਇਹੋ ਜਿਹੇ ਲੁਟੇਰਾ ਕਰੋ ਮਿੰਟ ਮਾਰਦੇ, ਪੱਕੇ ਰਹਿਣ ਦੀ ਲੋੜ ਹੈ। ਜੀ ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ ਸ਼ੁਕਰੀਆ। ਜੀ ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਕੇਂਦਰੀ ਖੁਫੀਆ ਏਜੰਸੀਆਂ ਦੀ ਜਿਹੜੀ ਇਨਪੁਟ ਹੈ ਉਸ ਤੋਂ ਲੈ ਕੇ 25 ਲੱਖ ਦੀ ਲੁੱਟ ਕਰਨ ਵਾਲੇ ਲੁਟੇਰਾ ਗਰੋਹ ਦੇ ਜਿਹੜੇ ਬੰਦੇ ਅਦਾਲਤ ਦੇ ਵਿੱਚ ਪੇਸ਼ ਕੀਤੇ ਆ, ਉੱਥੋਂ ਤੱਕ ਖਬਰਾਂ ਤੇ ਆਪਾਂ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਬਾਰੇ ਗੱਲਬਾਤ ਕਰਾਂਗੇ। ਪਾਕਿਸਤਾਨ ਦੇ ਵਿੱਚ ਹੜ੍ਹਾਂ ਦੀ ਸਥਿਤੀ ਹੈ ਤੇ ਅੰਮ੍ਰਿਤਸਰ ਦੀ ਇੱਕ ਜਥੇਬੰਦੀ ਹੈ ਜਿਹੜੀ ਸਾਹਮਣੇ ਆਈ ਹੈ। ਇਹ ਖਬਰਾਂ ਦੇ ਵਿੱਚ ਬਹੁਤ ਘੱਟ ਚਰਚਾ ਹੋਈ ਹੈ, ਵੈਸੇ ਬਹੁਤ ਚੰਗੀ ਇਹਨਾਂ ਨੇ ਪਹਿਲ ਕੀਤੀ ਹੈ। ਉਹਨਾਂ ਦਾ ਨਾਮ ਹੈ ਦੀ ਫਰੂਟ ਐਂਡ ਵੈਜੀਟੇਬਲ ਮਰਚੈਂਟ ਯੂਨੀਅਨ ਅੰਮ੍ਰਿਤਸਰ। ਤੇ ਇਹਨਾਂ ਨੇ ਹਮਦਰਦੀ ਵਜੋਂ
ਪਾਕਿਸਤਾਨ ਦੇ ਨਾਲ ਬਾਰਡਰ ਖੋਲ੍ਹਣ ਦੀ ਜਿਹੜੀ ਆ ਇਜਾਜ਼ਤ ਮੰਗੀ ਹੈ। ਇਹਨਾਂ ਨੇ ਕਿਹਾ ਕਿ ਬਾਰਡਰ ਖੋਲ੍ਹਿਆ ਜਾਵੇ ਅਤੇ ਉੱਥੇ ਜਿਹੜਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ, ਉੱਥੇ ਹਮਦਰਦੀ ਵਜੋਂ ਇਹਨਾਂ ਨੇ ਜ਼ਰੂਰੀ ਵਸਤਾਂ ਦਾ ਵਪਾਰ ਖੋਲ੍ਹਣ ਦੀ ਇਜਾਜ਼ਤ ਮੰਗੀ ਹੈ ਅਤੇ ਇਹ ਕਹਿੰਦੇ ਕਿ ਵਾਹਗਾ ਅਟਾਰੀ ਜਿਹੜੀ ਸਰਹੱਦ ਆ, ਇਹਨੂੰ ਤੁਸੀਂ ਮੁੜ ਵਪਾਰ ਨੂੰ ਇੱਥੇ ਬਹਾਲ ਕਰੋ। ਸੋ ਇਹ ਰੁਕਿਆ ਹੋਇਆ ਜੀ, 2-2.5 ਸਾਲ ਹੋ ਗਏ। ਕੋਵਿਡ ਤੋਂ ਪਹਿਲਾਂ ਦਾ ਹੀ ਰੁਕਿਆ ਹੋਇਆ ਅਤੇ ਇਸ ਵਪਾਰ ਤੋਂ 15,000 ਬੰਦੇ ਨੂੰ ਜਿਹੜਾ ਉਹ ਲਾਭ ਹੁੰਦਾ ਸੀਗਾ। ਸਾਡੇ ਟਰੈਕਰ ਭਰਾ, ਉੱਥੇ ਹੋਰ ਕੰਮ ਕਰਨ ਵਾਲੇ ਬਥੇਰੇ, ਦੁਕਾਨਾਂ ਤੇ ਰੇਹੜੀ ਫੜੀ ਵਾਲੇ, ਬਹੁਤ ਲੋਕਾਂ ਨੂੰ। ਤਾਂ ਇਹਦੇ ਤੇ ਚਰਚਾ ਕਰਾਂਗੇ ਤਫਸੀਲ ਦੇ ਨਾਲ। ਕਈ ਤੱਥ ਨੇ, ਕਈ ਫੈਕਟ ਨੇ ਜਿਨ੍ਹਾਂ ਦੇ ਉੱਤੇ ਕੇਂਦਰ ਸਰਕਾਰ ਨੂੰ ਗੌਰ ਕਰਨਾ ਚਾਹੀਦਾ। ਮਿਲਦੇ ਹਾਂ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਆਪਾਂ ਬ੍ਰੇਕ ਤੋਂ ਪਹਿਲਾਂ ਜਾਣ ਤੋਂ ਗੱਲ ਕਰਕੇ ਹਟੇ ਸੀ ਭਾਰਤ ਪਾਕਿਸਤਾਨ ਵਪਾਰ ਦੀ, ਉਹਦੀ ਗੱਲ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਕੁਝ ਹੋਰ ਅਹਿਮ ਖਬਰਾਂ ਬਾਰੇ ਤੁਹਾਨੂੰ ਦੱਸਦੇ ਚੱਲੀਏ। ਰੁਖ ਕਰਾਂਗੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ, ਜਿੱਥੇ ਮਲੋਟ ਦੇ ਨੇੜੇ ਪਿੰਡ ਔਲਖ ਹੈ ਤੇ ਉੱਥੇ ਘਰੇਲੂ ਝਗੜੇ ਕਰਕੇ ਅਮਰਿੰਦਰ ਸਿੰਘ ਨੇ, ਜਿਹਦੀ ਉਮਰ 34 ਸਾਲ ਦੱਸੀ ਗਈ ਹੈ, ਉਹਨੇ ਆਪਣੀ ਪਤਨੀ, ਮਾਂ, ਭੈਣ, ਭੂਆ ਦੀ ਨੂੰਹ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰਨ ਤੋਂ ਬਾਅਦ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜ਼ਖਮਾਂ ਦੀ ਤਾਬ ਨਾ ਚੱਲਦਿਆਂ ਜ਼ਖਮੀਆਂ ਦੇ ਵਿੱਚੋਂ ਔਰਤ ਦੀ ਮੌਤ ਹੋ ਗਈ ਹੈ, ਜਦਕਿ ਬਾਕੀ ਬਠਿੰਡਾ ਅਤੇ ਫਰੀਦਕੋਟ ਦੇ ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਨੇ। ਅਮਰਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਖੇਤੀਬਾੜੀ ਵਾਲੀ ਜ਼ਮੀਨ ਦਾ ਮਾਲਕ ਸੀ। ਜ਼ਮੀਨ ਕਰਕੇ ਪਰਿਵਾਰ ਦੇ ਵਿੱਚ ਝਗੜਾ ਸੀ, ਜਿਸ ਕਰਕੇ ਰਿਸ਼ਤੇਦਾਰ ਇਕੱਠੇ ਹੋਏ ਸਨ। ਦਿਨ ਚੜ੍ਹਦੇ ਅਮਰਿੰਦਰ ਸਿੰਘ ਨੇ ਸੁੱਤੀ ਪਈ ਆਪਣੀ ਮਾਂ, ਭੈਣ, ਪਤਨੀ, ਭੂਆ ਦੀ ਨੂੰਹ ਉੱਪਰ ਤਲਵਾਰ ਦੇ ਨਾਲ ਕਥਿਤ ਤੌਰ ਤੇ ਹਮਲਾ ਕਰ ਦਿੱਤਾ ਤੇ ਬਾਅਦ ਦੇ ਵਿੱਚ ਫਾਹਾ ਲੈ ਲਿਆ। ਜ਼ਖਮੀਆਂ ਦੇ ਵਿੱਚੋਂ ਭੂਆ ਦੀ ਨੂੰਹ ਸਰਬਜੀਤ ਕੌਰ ਦੀ ਮੌਤ ਹੋ ਗਈ ਹੈ। ਕੱਲ ਆਪਾਂ ਗੱਲ ਕੀਤੀ ਸੀ ਸਾਧੂ ਸਿੰਘ ਧਰਮਸੋਤ ਦੀ। ਜੰਗਲਾਤ ਵਿਭਾਗ ਦੇ ਵਿੱਚ ਘਪਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ 99 ਦਿਨਾਂ ਬਾਅਦ ਜ਼ਮਾਨਤ ਤੇ ਨਾਭਾ ਜੇਲ੍ਹ ਦੇ ਵਿੱਚੋਂ ਰਿਹਾਈ ਮਿਲੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜ਼ਮਾਨਤ ਮਿਲੀ ਸੀ, ਉਸ ਤੋਂ ਬਾਅਦ ਉਹਨਾਂ ਨੂੰ ਰਿਹਾ ਕੀਤਾ ਗਿਆ। ਜੇਲ੍ਹ ਤੋਂ ਬਾਹਰ ਆਉਂਦੇ ਕਾਂਗਰਸੀ ਵਰਕਰਾਂ ਤੇ ਸਮਰਥਕਾਂ ਨੇ ਢੋਲ ਵਜਾ ਕੇ ਖੁਸ਼ੀ ਮਨਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਮਸੋਤ ਨੇ ਕਿਹਾ ਕਿ ਉਹਨਾਂ ਨੂੰ ਪਰਮਾਤਮਾ ਅਤੇ ਦੇਸ਼ ਦੇ ਕਾਨੂੰਨ ਤੇ ਪੂਰਾ ਭਰੋਸਾ ਹੈ। ਕਰੀਬ 3 ਮਹੀਨੇ ਜੇਲ੍ਹ ਦੇ ਵਿੱਚ ਬਿਤਾਏ ਨੇ ਤੇ ਇਹ ਸਮਝ ਆ ਚੁੱਕੀ ਹੈ ਕਿ ਕੌਣ ਆਪਣਾ ਤੇ ਕੌਣ ਬੇਗਾਨਾ ਹੈ। ਉਹ ਹੋਰ ਵੀ ਮਜ਼ਬੂਤੀ ਦੇ ਨਾਲ ਜੇਲ੍ਹ ਤੋਂ ਬਾਹਰ ਆਏ ਨੇ ਤੇ ਉਹਨੇ ਕਿਹਾ ਕਿ ਮੈਂ ਹਾਲੇ ਵੀ ਸਿਆਸਤ ਕਰਦਾ ਤੇ ਕਰਦਾ, ਸਿਆਸਤ ਵਿੱਚ ਆ ਤੇ ਸਿਆਸਤ ਕਰਦਾ ਰਹਾਂਗਾ। ਹੁਣ ਦੇਖੋ, ਜੇਲ੍ਹ ਬਹੁਤ ਇੱਕ ਐਸੀ ਚੀਜ਼ ਹੈ ਜਿੱਥੇ ਬੰਦੇ ਨੂੰ ਸਮਝ ਆਉਂਦੀ ਹੈ ਕਿ ਮੈਂ ਕੀ ਕੀਤਾ ਤੇ ਮੈਨੂੰ ਕਿਉਂ ਇੱਥੇ ਰਹਿਣਾ ਪੈ ਰਿਹਾ। ਖੈਰ, ਪਰ ਉਹ ਕਹਿੰਦੇ ਨੇ ਕਿ ਮਜ਼ਬੂਤੀ ਦੇ ਨਾਲ ਜੇਲ੍ਹ ਦੇ ਵਿੱਚੋਂ ਬਾਹਰ ਆਇਆ, ਇਹ ਵੀ ਪਤਾ ਲੱਗ ਗਿਆ ਕਿ ਕੌਣ ਆਪਣਾ ਤੇ ਕੌਣ ਬੇਗਾਨਾ। ਬਿਪਤਾ ਪਈ ਤੋਂ ਸਭ ਦਾ ਹੀ ਪਤਾ ਲੱਗ ਜਾਂਦਾ ਹੈ। ਮਾੜਾ ਵਕਤ ਵੀ ਚੰਗਾ ਹੀ ਹੁੰਦਾ, ਸਭ ਦੀ ਪਰਖ ਕਰਾ ਜਾਂਦਾ, ਪਰ ਕਈ ਵਾਰੀ ਮਾੜਾ ਵਕਤ ਅਸੀਂ ਆਪ ਸੇੜਦੇ ਹਾਂ। ਹੁਣ ਜੇ ਦੇਖਿਆ ਜਾਵੇ ਤਾਂ ਸਾਧੂ ਸਿੰਘ ਧਰਮਸੋਤ ਨੂੰ ਪਹਿਲਾਂ ਅਕਾਲੀਆਂ ਨੇ ਥੋੜ੍ਹਾ ਅੰਦਰ ਕੀਤਾ ਸੀ, ਕਾਂਗਰਸੀਆਂ ਨੇ ਥੋੜ੍ਹਾ ਅੰਦਰ ਕੀਤਾ ਸੀ, ਕਿਉਂਕਿ ਉਦੋਂ ਤਾਂ ਪੰਜੇ ਘਿਓ 'ਚ ਸੀ, ਕਿਸੇ ਨੇ ਪੁੱਛਿਆ ਹੀ ਨਹੀਂ। ਉਹ 5-500 ਦਾ ਦਰਖਤ ਵੇਚਤਾ, ਹਾਲੇ ਕਹਿੰਦੇ ਕਿ ਜੀ ਹੁਣ ਮੈਂ ਹੋਰ ਮਜ਼ਬੂਤੀ ਨਾਲ ਜੇਲ੍ਹ ਤੋਂ ਵਿੱਚੋਂ ਬਾਹਰ ਆਇਆ। ਮਤਲਬ ਜੇ ਤੁਹਾਡਾ ਦਾਅ ਲੱਗ ਗਿਆ, ਫਿਰ ਹੁਣ ਤੁਸੀਂ ਦਰਖਤ ਜਿਹੜਾ ਉਹ 4 ਵੱਧ ਵੇਚ ਦਿਓਗੇ ਤੇ ਰੁਪਈਆ ਵੀ 100 ਘੱਟ ਵੱਟ ਲਓਗੇ। ਚੱਲ ਕੋਈ ਨਹੀਂ, 400 ਦਾ ਹੀ ਵੇਚ ਦੇਈਏ। ਭ੍ਰਿਸ਼ਟਾਚਾਰ ਦੇ ਵਿੱਚ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹ ਵੇਖੋ, ਸਾਡੇ ਜਿਹੜੇ ਸਿਆਸਤਦਾਨ ਨੇ ਨਾ, ਇਹ ਵਿਕਟਮ ਬੜੀ ਛੇਤੀ ਬਣ ਜਾਂਦੇ ਆ, ਬੜੀ ਛੇਤੀ, ਬੜੇ ਭੋਲੇ ਜੇ, ਨਿਮਾਣੇ ਜੇ, ਤੇ ਇਹ ਐਂ ਹੋ ਜਾਂਦਾ ਯਾਰ ਇਹਨਾਂ ਨਾਲ ਤਾਂ ਧੱਕਾ ਹੀ ਹੋ ਗਿਆ। ਧੱਕਾ ਧੁੱਕਾ ਕੋਈ ਨਹੀਂ, ਪੈਸਾ ਬੜਾ ਬਣਾਇਆ, ਅਰਬਾਂ ਦੇ ਹਿਸਾਬ ਨਾਲ ਰੁਪਈਆ ਬਣਾਇਆ। ਇੱਕ ਸਿਆਸਤਦਾਨ ਨੇ ਨਹੀਂ, ਪੰਜਾਬ ਦੇ ਸਾਰੇ ਸਿਆਸਤਦਾਨਾਂ ਨੇ। ਜਿੰਨੇ ਪੰਜਾਬ ਦੇ ਸਿਆਸਤਦਾਨ ਅਮੀਰ ਹੈ, ਹਰਿਆਣੇ ਨੂੰ ਜਾਂ 1-2 ਸੂਬਿਆਂ ਨੂੰ ਹੋਰ ਨੂੰ ਛੱਡ ਕੇ ਦੂਜੇ ਸੂਬਿਆਂ ਦੇ ਵਿੱਚ ਦੂਜੇ ਸਿਆਸਤਦਾਨਾਂ ਨੇ ਇੰਨੀ ਤਰਥੱਲੀ ਨਹੀਂ ਮਚਾਈ। ਭਾਵੇਂ ਤੁਸੀਂ ਇਹਦੇ ਬਾਬਤ ਤਾਂ ਭਾਵੇਂ ਤੁਸੀਂ ਫੈਕਟ ਕੱਢ ਕੇ ਗੂਗਲ ਤੇ ਚੈੱਕ ਕਰ ਲਿਓ। ਇਹਨਾਂ ਦੇ ਹਲਫਨਾਮੇ ਚੈੱਕ ਕਰ ਲਓ, ਜਿਹੜੇ 1 ਨੰਬਰ ਵਾਲੇ ਆ। ਕੋਈ 130 ਕਰੋੜ ਦਾ ਮਾਲਕ ਹੈ, ਕੋਈ 125 ਦਾ ਹੈ, ਕੋਈ 98 ਕਰੋੜ ਦਾ ਮਾਲਕ ਹੈ। ਪਿਛਲੇ ਵਾਰੀ ਮਨਪ੍ਰੀਤ ਬਾਦਲ ਤੋਂ ਯਾਦ ਆ ਗਿਆ ਮੈਨੂੰ, 36 ਕਰੋੜ ਦੀ ਉਹਨਾਂ ਨੇ ਦੱਸੀ ਸੀ 5 ਸਾਲ ਪਹਿਲਾਂ ਕਿ ਮੇਰੀ ਪ੍ਰਾਪਰਟੀ ਹੈ। ਇਸ ਵਾਰੀ 72 ਕਰੋੜ ਦੀ ਦੱਸੀ। 5 ਸਾਲਾਂ 'ਚ ਸਾਡੇ ਬੇਰੁਜ਼ਗਾਰ ਮੁੰਡੇ ਕੁੜੀਆਂ ਦੀ ਗਿਣਤੀ ਵੱਧ ਕੇ ਤਾਂ 20 ਤੋਂ 25-26 ਲੱਖ ਹੋ ਗਈ। ਕਰਜ਼ਾ ਜਿਹਦੇ ਸਿਰ ਮਾਤੜ ਸਿਰ 8-9 ਲੱਖ ਸੀ, 15-16 ਹੋ ਗਿਆ ਉਹਦੇ ਸਿਰ। ਪਰ ਇੱਧਰ ਸਾਹਿਬ ਹੋਣਾਂ ਦੇ ਹਲਫਨਾਮੇ ਲਗਾਤਾਰ ਸਿਫਰਾਂ, ਜ਼ੀਰੋਆਂ ਵੱਧਦੀਆਂ ਹੀ ਜਾਂਦੀਆਂ, ਨਾਲ ਇੱਕ ਦੂਏ ਵੀ ਲੱਗਦੇ ਆ। ਪਰ ਇਹ ਕਮਾਲ ਦੀ ਗੱਲ ਆ। ਹੁਣ ਇਹ ਜਿਹੜੀ ਜਾਦੂ ਦੀ ਛੜੀ ਪੰਜਾਬ ਦੇ 150-200 ਬੰਦਿਆਂ ਕੋਲੇ ਆ, ਸਿਆਸਤਦਾਨਾਂ ਕੋਲੇ, ਬਿਊਰੋਕਰੇਟਸ ਕੋਲੇ, ਉਹ ਪੰਜਾਬ ਦੇ ਦੂਜੇ 3 ਕਰੋੜ ਬੰਦੇ ਕੋਲੇ ਕਿਉਂ ਨਹੀਂ, ਇਹ ਬੜਾ ਭੇਤ ਹੈ। ਦੂਜੀ ਗੱਲ ਇਹ ਹੈ ਵੀ ਜਦੋਂ ਜੇਲ੍ਹ ਤੋਂ ਬਾਹਰ ਆਏ, ਕਹਿੰਦੇ ਕਾਂਗਰਸੀ ਵਰਕਰਾਂ ਤੇ ਸਮਰਥਕਾਂ ਨੇ ਢੋਲ ਵਜਾ ਕੇ ਖੁਸ਼ੀ ਮਨਾਈ। ਚਲੋ, ਚੰਗੀ ਗੱਲ ਹੈ, ਢੋਲ ਵਜਾਉਣਾ, ਖੁਸ਼ੀ ਮਨਾਉਣਾ ਕੋਈ ਮਾੜੀ ਗੱਲ ਤਾਂ ਨਹੀਂ ਹੈ, ਪਰ ਸ਼ਖਸੀ ਪੂਜਾ ਚੋਂ ਬਾਹਰ ਨਿਕਲਣਾ ਚਾਹੀਦਾ। ਸ਼ਖਸੀ ਪੂਜਾ ਕੋਈ ਬਹੁਤੀ ਚੰਗੀ ਚੀਜ਼ ਨਹੀਂ ਹੈ। ਬਿਕਰਮ ਮਜੀਠੀਆ ਆਉਂਦਾ, ਅਸੀਂ ਤਾਂ ਢੋਲ ਵਜਾ ਦਿੰਦੇ ਹਾਂ। ਆਸ਼ੂ ਅੰਦਰ ਜਾਂਦਾ, ਅਸੀਂ ਤਾਂ ਧਰਨਾ ਲਾ ਦਿੰਦੇ ਹਾਂ, ਅਸੀਂ ਤਾਂ ਢੋਲ ਵਜਾ ਦਿੰਦੇ ਹਾਂ। ਗੱਲ ਮਜੀਠੀਆ, ਆਸ਼ੂ, ਸਾਧੂ ਸਿੰਘ ਧਰਮਸੋਤ ਦੀ ਨਹੀਂ ਹੈ। ਮੋਦੀ ਸਾਹਿਬ ਨਾਲ ਵੀ ਐਵੇਂ ਹੀ ਹੈ। ਉਹ ਮਾੜਾ ਜਿਹਾ ਮਾਈਕ ਤੇ ਰੋ ਪੈਣ, ਉਹਨਾਂ ਦੇ ਭਗਤ ਤੜਕੇ ਤੱਕ ਟਵਿੱਟਰ ਤੇ ਐਂ ਮਚਾ ਦਿੰਦਾ ਹਨੇਰੀ,
ਫੇਸਬੁੱਕ ਤੇ ਟ੍ਰੈਂਡ ਟਵਿੱਟਰ ਤੇ ਟ੍ਰੈਂਡ ਸੈੱਟ ਕਰ ਦਿੰਦੇ ਆ, ਫੇਸਬੁੱਕ ਤੇ ਟ੍ਰੈਂਡ ਸੈੱਟ ਕਰ ਦਿੰਦੇ ਆ ਕਿ ਜੀ ਰਾਤ ਤਾਂ ਮੋਦੀ ਸਾਹਿਬ ਰੋ ਪਏ। ਰੌਲਾ ਸ਼ਖਸੀ ਪੂਜਾ ਚੋਂ ਨਿਕਲਣ ਦਾ ਹੈ। ਅਸੀਂ ਬੜੀ ਛੇਤੀ ਇਹਨਾਂ ਲੋਕਾਂ ਨੂੰ ਰੱਬ ਮੰਨ ਲੈਂਦੇ ਹਾਂ। ਰੱਬ ਕੋਈ ਨਹੀਂ ਹੈ ਇਸ ਦੁਨੀਆ ਦੇ ਵਿੱਚ, ਰੱਬ ਰੱਬ ਹੀ ਹੈ, ਉਹ ਇੱਕੋ ਹੀ ਹੈ। ਇੱਥੇ ਜਿਹੜੇ ਅੱਜ ਜਿਹੜੇ ਸੱਤਾ ਦੇ ਵਿੱਚ ਨੇ ਨਾ, ਤੁਸੀਂ ਉਹਨਾਂ ਦੇ ਬੜੇ ਮੁਰੀਦ ਹੋਵੋਗੇ। ਇਸੇ ਤਰ੍ਹਾਂ ਕਿਸੇ ਟਾਈਮ ਕੈਪਟਨ ਦੇ ਮੁਰੀਦ ਹੁੰਦੇ ਸੀ ਲੋਕ, ਮੈਂ ਆਪਦੇ ਅੱਖੀਂ ਵੇਖਿਆ। ਇਸੇ ਤਰ੍ਹਾਂ ਬਾਦਲ ਸਾਹਿਬ ਦੇ ਮੁਰੀਦ ਹੁੰਦੇ ਸੀ। ਕਹਿੰਦੇ ਬਾਦਲ ਸਾਹਿਬ ਨਾ ਰਹੇ ਤਾਂ ਪੰਥ ਦਾ ਕੀ ਬਣੂਗਾ? ਪੰਥ ਤਾਂ ਚੱਲ ਰਿਹਾ, ਸਦੀਆਂ ਤੋਂ ਚੱਲ ਰਿਹਾ, ਸਦੀਆਂ 'ਚ ਪਤਾ ਨਹੀਂ ਕਿੰਨੇ ਯੁੱਗਾਂ ਜੁਗਾਂਤਰ ਤੱਕ ਚੱਲਦਾ ਰਹਿਣਾ। ਅਸੀਂ ਤਾਂ ਇਹਦੇ ਸਾਹਮਣੇ ਕੁਛ ਵੀ ਨਹੀਂ ਹੈ। ਪਰ ਜਿਹੜੇ ਲੋਕ ਸੀ ਉਹ ਮੰਨਦੇ ਸੀ। ਪੰਥ ਰਤਨ, ਫਖਰੇ ਕੌਮ ਐਵੇਂ ਥੋੜ੍ਹਾ ਮਿਲੇ ਅਵਾਰਡ। ਉਹ ਇੱਕ ਬਿੰਬ ਸੀ, ਇੱਕ ਤਸਵੀਰ ਆਪਦੇ ਮਨਾਂ ਦੇ ਵਿੱਚ ਜਿਹੜੀ ਘਰ ਕੀਤੀ ਸੀ। ਤੇ ਫਿਰ ਜਦੋਂ ਬਾਈਬਲ ਕਲਾਂ ਗੋਲੀਕਾਂਡ ਵਾਪਰਿਆ, ਜਦੋਂ ਡੇਰੇਦਾਰ ਨੂੰ ਮਾਫ਼ੀਆਂ ਦਵਾਈਆਂ, ਫਿਰ ਅੱਖਾਂ ਖੁੱਲ੍ਹੀਆਂ ਲੋਕਾਂ ਦੀਆਂ ਕਿ ਯਾਰ ਆਹ ਤਾਂ ਅਸੀਂ ਤਾਂ ਐਵੇਂ ਗੁਨਾਹ ਕਰੀ ਗਏ। ਇਸੇ ਤਰ੍ਹਾਂ ਜਦੋਂ ਕੈਪਟਨ ਬੀਜੇਪੀ ਨੂੰ ਖੇਡੀ ਗਿਆ, ਅੱਖਾਂ ਖੁੱਲ੍ਹ ਗਈਆਂ। ਇਸੇ ਤਰ੍ਹਾਂ 2022 ਹੈ, 24-25 ਆਉਂਦੇ ਹੋਰਾਂ ਬਾਰੇ ਵੀ ਸਾਡੀਆਂ ਖੁੱਲ੍ਹ ਜਾਣਗੀਆਂ ਕਿ ਯਾਰ ਠੀਕ ਹੈ, ਅਸੀਂ ਐਵੇਂ ਹੀ ਜਿਹੜੀ ਇਹ ਗੱਲ ਉਹ ਕਰੀ ਗਏ। ਖੈਰ, ਢੋਲ ਵਜਾਉਣੇ, ਖੁਸ਼ੀਆਂ ਮਨਾਉਣੇ ਗਲਤ ਗੱਲ ਨਹੀਂ, ਪਰ ਜਿਹੜਾ ਭ੍ਰਿਸ਼ਟਾਚਾਰੀ ਹੈ, ਕੋਈ ਕਿਸੇ ਕੇਸ ਦੇ ਵਿੱਚ ਅੰਦਰ ਹੈ, ਕੋਈ ਕਿਸੇ ਦੇ ਮੁਲਜ਼ਮ ਨਾਲ ਨਾ ਵਜਾਓ। ਬਰੀ ਹੋ ਗਿਆ ਵਜਾਓ, ਖੁਸ਼ੀ ਮਨਾਓ। ਖੁਸ਼ੀਆਂ ਮਨਾਉਣੀਆਂ ਮਾੜੀਆਂ ਨਹੀਂ, ਹੱਸਦਿਆਂ ਦੇ ਘਰ ਵਸਦੇ। ਖੁਸ਼ੀਆਂ ਬੀਜ ਜਵਾਨਾਂ, ਹਾਸੇ ਉੱਗਣਗੇ ਹਾਸੇ, ਐਵੇਂ ਨਹੀਂ ਸਿਆਣਿਆਂ ਨੇ ਕਿਹਾ। ਪਰ ਜਦੋਂ ਬੰਦਾ ਬਰੀ ਹੋ ਗਿਆ, ਜਦੋਂ ਉਹਦੇ ਤੇ ਉਹ ਦੋਸ਼ਾਂ ਤੋਂ ਮੁਕਤ ਹੋ ਗਿਆ, ਅਦਾਲਤ ਨੇ ਕਹਿ ਤਾ ਕਿ ਭਾਈ ਠੀਕ ਹੈ, ਜ਼ਿਰਾ ਹੋ ਗਈ, ਸਾਰਾ ਕੁਛ ਹੋ ਗਿਆ, ਉਦੋਂ ਵਜਾ ਲਓ। ਖੈਰ, ਅਗਲੀ ਖਬਰ ਦੇ ਵੱਲ ਵਧੀਏ, ਜਿਹੜੀ ਖਬਰ ਦੀ ਚਰਚਾ ਆਪਾਂ ਬ੍ਰੇਕ ਤੋਂ ਪਹਿਲਾਂ ਜਾਣ ਤੋਂ ਕੀਤੀ ਸੀ ਕਿ ਮੁੜ ਅਟਾਰੀ ਵਾਹਗਾ ਸਰਹੱਦ ਦੇ ਰਾਹੀਂ ਵਪਾਰ ਨੂੰ ਬਹਾਲ ਕਰਨ ਦੀ ਮੰਗ ਜਿਹੜੀ ਉੱਠੀ ਹੈ। ਦੀ ਫਰੂਟ ਐਂਡ ਵੈਜੀਟੇਬਲ ਮਰਚੈਂਟ ਯੂਨੀਅਨ ਅੰਮ੍ਰਿਤਸਰ ਦੇ ਵਿੱਚ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਅਟਾਰੀ ਵਾਹਗਾ ਸਰਹੱਦ ਰਾਹੀਂ ਵਪਾਰ ਹੁੰਦਾ ਉਹ ਖੋਲ੍ਹਿਆ ਜਾਣਾ ਚਾਹੀਦਾ ਹੈ। ਹੁਣ ਪਾਕਿਸਤਾਨ ਤੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਉਹਨਾਂ ਤੇ ਜੇ ਗੌਰ ਕਰੀਏ ਤਾਂ 2000 ਦੇ ਕਰੀਬ ਬੰਦਾ ਜਿਹੜਾ ਪਾਕਿਸਤਾਨ ਦੇ ਵਿੱਚ ਹੜ੍ਹ ਆਇਆ ਇਹਨਾਂ ਦਾ ਸ਼ਿਕਾਰ ਹੋਇਆ। 5 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਨੇ, ਫਸਲਾਂ ਤਬਾਹ ਹੋ ਗਈਆਂ, ਫਲਾਂ ਤੇ ਸਬਜ਼ੀਆਂ ਦੇ ਭਾਅ 10 ਗੁਣਾ ਤੋਂ ਜ਼ਿਆਦਾ ਵੱਧ ਗਏ ਨੇ। ਵਾਹਗਾ ਦੇ ਰਾਹੀਂ ਦੋਵਾਂ ਦੇਸ਼ਾਂ ਦੇ ਵਿਚਾਲੇ ਕੋਵਿਡ-19 ਦੀ ਮਹਾਮਾਰੀ ਤੋਂ ਪਹਿਲਾਂ ਵਪਾਰ ਹੁੰਦਾ ਸੀ ਥੋੜ੍ਹਾ ਬਹੁਤ, ਤੇ ਉਹ ਪੂਰੀ ਤਰ੍ਹਾਂ ਬੰਦ ਹੋ ਗਿਆ ਤੇ ਤਕਰੀਬਨ 13-14 ਹਜ਼ਾਰ ਬੰਦਾ ਜਿਹੜਾ ਉਹ ਸਿੱਧੇ ਤੌਰ ਤੇ ਬੇਰੁਜ਼ਗਾਰ ਹੋ ਗਿਆ। ਵਪਾਰੀਆਂ ਨੂੰ ਤਾਂ ਵੱਡਾ ਨੁਕਸਾਨ ਹੋਇਆ। ਸਾਊਥ ਏਸ਼ੀਆ ਫ੍ਰੀ ਟ੍ਰੇਡ ਏਰੀਆ ਸਾਫਟਾ, ਉਹ ਸਮਝੌਤਾ ਹੋਇਆ ਸੀ ਤੇ ਉਦੋਂ ਉਸ ਸਮਝੌਤੇ ਦੇ ਤਹਿਤ ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਰਾਹੀਂ ਵਸਤੂਆਂ ਜਿਹੜੀਆਂ ਭਾਰਤ ਆਉਣੀਆਂ ਸ਼ੁਰੂ ਹੋਈਆਂ ਸੀ। ਇਸ ਵੇਲੇ ਜੇ ਵੇਖਿਆ ਜਾਵੇ ਤਾਂ ਦੱਖਣੀ ਏਸ਼ੀਆ ਦੇ ਦੇਸ਼ਾਂ ਦਾ ਆਪਸੀ ਵਪਾਰ ਦੁਨੀਆ ਦੇ ਹੋਰ ਗੁਆਂਢੀ ਦੇਸ਼ਾਂ ਦੇ ਮੁਕਾਬਲੇ ਬੇਹੱਦ ਘੱਟ ਹੈ ਤੇ ਇਹ ਆਪਸੀ ਵਪਾਰ ਦੁਨੀਆ ਦੇ ਨਾਲ ਵਪਾਰ ਜਿੰਨਾ ਹੁੰਦਾ ਉਹ ਸਿਰਫ 5% ਹੈ। ਭਾਰਤ ਅਤੇ ਪਾਕਿਸਤਾਨ ਸੜਕੀ ਰਸਤੇ ਰਾਹੀਂ ਬੜੇ ਆਸਾਨ ਤਰੀਕੇ ਨਾਲ ਵਪਾਰ ਕਰ ਸਕਦੇ ਆ ਤੇ ਇਹ ਵਪਾਰ ਲਗਭਗ 137 ਵਸਤਾਂ ਤੱਕ ਹੀ ਸੀਮਿਤ ਰਿਹਾ, ਜਦੋਂ ਕਿ 7500 ਤੋਂ ਜ਼ਿਆਦਾ ਵਸਤੂਆਂ ਦਾ ਵਪਾਰ ਕੀਤਾ ਜਾ ਸਕਦਾ। ਭਾਰਤ ਆਪਣੇ ਗੁਆਂਢੀਆਂ ਨੂੰ ਤਾਜ਼ਾ ਫਲ ਭੇਜ ਸਕਦਾ, ਸੋਇਆ ਕੇਕ ਭੇਜ ਸਕਦਾ, ਸਬਜ਼ੀਆਂ ਭੇਜ ਸਕਦਾ, ਬਿਸਕੁਟ ਭੇਜ ਸਕਦਾ, ਕਪਾਹ, ਬਹੁਤ ਕੁਛ ਆ। ਸਾਡੇ ਆਲੂ ਇੱਥੇ ਰੁਲਦੇ ਫਿਰਦੇ ਆ, ਸਾਡੇ ਗੰਨੇ ਦੀ ਪੇਮੈਂਟ ਨਹੀਂ ਮਿਲਦੀ, ਸਾਡੇ ਟਮਾਟਰ ਲੋਕ ਸੜਕਾਂ ਤੇ ਲਾ ਦਿੰਦੇ ਆ ਜਦੋਂ ਟਮਾਟਰ ਜ਼ਿਆਦਾ ਹੋ ਜਾਂਦਾ। ਕਪਾਹ ਮੁੱਲ ਉਹਦਾ ਜਿਹੜਾ MSP ਹੈ ਉਹ ਹੈਗਾ 57-5800, ਖਰੀਦਣ ਦੀ ਗਰੰਟੀ ਹੈ ਨਹੀਂ, ਇਸ ਕਰਕੇ ਜਦੋਂ ਤਾਂ ਵਪਾਰੀਆਂ ਨੂੰ ਲੋੜ ਹੁੰਦੀ ਹੈ ਉਦੋਂ ਤਾਂ ਨਰਮਾ 10,000 ਤੇ ਵੀ ਚਲਾ ਜਾਂਦਾ ਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ 5,000 ਨੂੰ ਵੀ ਨਹੀਂ ਪੁੱਜਦਾ ਕੋਈ ਨਰਮੇ ਨੂੰ। ਇਹ ਅਸੀਂ ਆਪਦੇ ਹੱਥੀਂ ਵੇਚਿਆ ਨਰਮਾ 4700-4800 ਨੂੰ, ਜਦੋਂ ਕਹਿਣਾ ਕਿਸੇ ਨੂੰ ਕਿ ਯਾਰ MSP ਤਾਂ 5700 ਹੈ, 5600 ਹੈ, ਅਗਲੇ ਨੇ ਕਹਿਣਾ ਭਾਈ ਜਿੱਥੇ ਮਿਲਦਾ ਵੇਚ ਲਓ ਫਿਰ। ਸੋ ਇਹੀ ਆ, ਉਹੀ ਨਰਮਾ ਸਿਆਲ ਦੇ ਵਿੱਚ ਆ ਕੇ ਜਦੋਂ ਆਉਣੀ ਜਨਵਰੀ ਫਰਵਰੀ ਆਉਣੀ, ਉਹੀ ਨਰਮਾ ਮੁੜ ਕੇ 7-8,000 ਨੂੰ ਵਿਕਣਾ, 10,000 ਨੂੰ ਵੀ ਚੱਲ ਜਾਂਦਾ ਸੀ, ਆਪਾਂ ਦੇਖਿਆ ਸਾਰਿਆਂ ਨੇ। ਸੋ ਇਹ ਚੀਜ਼ ਆ, ਸਾਨੂੰ ਸਮਝਣਾ ਪੈਣਾ ਹੈ। ਪੰਜਾਬ ਨੂੰ ਆਈਸੋਲੇਟ ਕੀਤਾ ਗਿਆ ਔਰ ਅਸੀਂ ਹਲੇ ਵੀ ਸਾਨੂੰ ਲੱਗਦਾ ਕਿ ਯਾਰ ਨਹੀਂ, ਇਹ ਤਾਂ ਉਵੇਂ ਰੇਡੀਓ ਵਾਲੇ ਵਿਚਾਰੇ ਸਵੇਰੇ ਲੱਗ ਜਾਂਦੇ ਆ ਚਾਹ ਪਾਣੀ ਪੀ ਕੇ, ਸ਼ਾਮ ਤੀਕਰ ਏਦਾਂ ਹੀ ਗੱਲਾਂ ਕਰੀ ਜਾਂਦੇ, ਇਹਨਾਂ ਦਾ ਤਾਂ ਪ੍ਰੋਫੈਸ਼ਨ ਹੈ। ਪਰ ਪ੍ਰੋਫੈਸ਼ਨ ਜ਼ਰੂਰ ਹੈ, ਪਰ ਉਹ ਪ੍ਰੋਫੈਸ਼ਨ ਦੇ ਵਿੱਚ ਪੰਜਾਬ ਦਾ ਪੇਨ ਵੀ ਜ਼ਰੂਰ ਹੈ, ਇਹ ਸਾਨੂੰ ਮੰਨਣਾ ਪੈਣਾ। ਬਹੁਤ ਤਕੜਾ ਵਪਾਰ ਸੀ ਪੰਜਾਬ ਨੂੰ, ਜਿਹੜਾ ਵਪਾਰ ਰੀਸੈਂਟਲੀ ਲੰਘੇ ਦਿਨੀ 2019-20 ਦੇ ਵਿੱਚ ਹੋ ਰਿਹਾ ਸੀ। ਪੰਜਾਬ ਦੱਸਦੇ ਆ ਕਿ ਪੰਜਾਬ ਨੂੰ ਇਹ ਤੋਂ 4-5 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੁੰਦੀ ਸੀ, ਇੱਕ ਮੋਟਾ ਜਿਹਾ ਅੰਦਾਜ਼ਾ ਹੈ। ਕਹਿਣ ਵਾਲੇ ਤਾਂ 7-8 ਹਜ਼ਾਰ ਕਰੋੜ ਵੀ ਕਹਿੰਦੇ ਨੇ, ਪਰ ਨਹੀਂ, ਜ਼ਿਆਦਾ ਦੱਸੋਗੇ ਤਾਂ ਬਾਅਦ ਦੇ ਵਿੱਚ ਤੁਹਾਨੂੰ ਕਈ ਵਾਰੀ ਸਥਾਪਿਤ ਕਰਨੀ ਗੱਲ ਔਖੀ ਹੋ ਜਾਂਦੀ ਹੈ। 4-5 ਹਜ਼ਾਰ ਕਰੋੜ ਰੁਪਏ ਦਾ ਸਾਡਾ ਨੁਕਸਾਨ ਹੋਇਆ। ਇਹ 4-5 ਹਜ਼ਾਰ ਕਰੋੜ ਰੁਪਇਆ ਸਾਡੀ ਇਕੋਨਮੀ 'ਚ ਹੀ ਆਉਣਾ ਸੀ।
ਪੰਜਾਬ ਦੀ ਇਕੋਨਮੀ 'ਚ ਆਉਣਾ ਸੀ, ਪੰਜਾਬ ਦੇ ਮਜ਼ਦੂਰ ਬੰਦੇ ਨੂੰ ਫਾਇਦਾ ਹੋਣਾ ਸੀ, ਪੰਜਾਬ ਦੇ ਟਰਾਂਸਪੋਰਟਰ ਨੂੰ ਫਾਇਦਾ ਹੋਣਾ ਸੀ, ਪੰਜਾਬ ਦੇ ਆੜ੍ਹਤੀਏ ਨੂੰ, ਵਪਾਰੀ ਨੂੰ, ਫਲ ਵੇਚਣ ਵਾਲੇ ਨੂੰ, ਫਲ ਪੈਦਾ ਕਰਨ ਵਾਲੇ ਨੂੰ, ਕਿਸਾਨ ਨੂੰ, ਸਾਰੀਆਂ ਧਿਰਾਂ ਨੂੰ ਫਾਇਦਾ ਹੋਣਾ ਸੀ। ਵਪਾਰ ਚੱਲਦਾ ਤੇ ਸਾਰੀਆਂ ਧਿਰਾਂ ਹੀ ਉਹਦੇ ਵਿੱਚੋਂ ਥੋੜ੍ਹਾ ਬਹੁਤ ਸਾਰੀਆਂ ਧਿਰਾਂ ਨੂੰ ਮੁਨਾਫਾ ਹੁੰਦਾ। ਖੈਰ ਹੁਣ ਜਿਹੜਾ ਉਹ ਲਗਭਗ 10 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਵਾਹਗਾ ਦੇ ਰਾਹੀਂ ਵਪਾਰ ਵਧਣ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ ਸੀ। ਜੇ ਬੀਜੇਪੀ ਵਾਲੇ ਪਿੰਡਾਂ ਦੇ ਵਿੱਚ ਵੋਟ ਮੰਗਣ ਆਉਣ ਜਾਂ ਸ਼ਹਿਰਾਂ ਦੇ ਵਿੱਚ ਵੀ, ਸ਼ਹਿਰੀ ਲੋਕਾਂ ਨੂੰ ਚਾਹੀਦਾ ਇਹ ਗੱਲ, ਉਹਨਾਂ ਨੂੰ ਵੈਸੇ ਚਾਹੀਦੀ ਹੈ ਕਿ ਜਦੋਂ ਬੀਜੇਪੀ ਵਾਲੇ ਤੁਹਾਡੇ ਕੋਲੇ ਵੋਟ ਮੰਗਣ ਆਉਂਦੇ ਨਾ ਚੋਣ ਪ੍ਰਚਾਰ, ਐਵੇਂ ਹੀ ਨਾ ਮੋਦੀ ਸਾਹਿਬ ਦੀ ਭਗਤੀ ਕਰਨ ਲੱਗ ਪਿਆ ਕਰੋ। ਤੁਹਾਨੂੰ ਚੰਗਾ ਲੱਗਦਾ ਕੋਈ ਗੱਲ ਨਹੀਂ, ਫੋਟੋਆਂ ਲਾਓ, ਟੰਗੋ, ਜੋ ਮਰਜ਼ੀ ਕਰੋ, ਖਿਚਾਓ, ਕੋਈ ਨਹੀਂ ਰੋਕਦਾ। ਪਰ ਘੱਟੋ ਘੱਟ ਉਹਨਾਂ ਨੂੰ ਸਵਾਲ ਤਾਂ ਕਰ ਲਓ ਯਾਰ, ਇਹ ਤਾਂ ਤੁਹਾਡੇ ਮੁਨਾਫੇ ਦੀ ਗੱਲ ਹੈ, ਇਹਦੇ 'ਚੋਂ ਤਾਂ ਪੰਜਾਬ ਦਾ ਜਾਂ ਕੋਈ ਹੋਰ ਕਿਸੇ ਦਾ ਨਹੀਂ ਹੈ। ਇਹ ਸ਼ਹਿਰੀ ਲੋਕਾਂ ਵਾਸਤੇ ਖਾਸ ਕਰਕੇ ਹੈ, ਵਪਾਰੀਆਂ ਵਾਸਤੇ, ਕਿ ਨਿਰਾ ਪੂਰਾ ਕਮਲ ਦਾ ਫੁੱਲ ਦਾ ਬੈਚ ਜੇਬ ਤੇ ਲਾ ਕੇ ਗੱਲ ਨਹੀਂ ਚੱਲਦੀ, ਕਈ ਵਾਰੀ ਸਵਾਲ ਵੀ ਕਰਨੇ ਪੈਂਦੇ। ਉਦੋਂ ਕੀ ਹੋਇਆ ਸੀ, 10 ਸਾਲ ਪਹਿਲਾਂ ਦੀ ਗੱਲ ਆ, ਉਦੋਂ ਇੰਟੀਗ੍ਰੇਟਿਡ ਚੈੱਕ ਪੋਸਟ ਦੇ ਵਿਸਥਾਰ ਕਰਕੇ ਉੱਥੇ ਆਉਂਦੇ ਜਾਂਦੇ 100-150 ਟਰੱਕਾਂ ਦੇ ਮੁਕਾਬਲੇ ਹੁਣ 10 ਗੁਣਾ ਟਰੱਕਾਂ ਦੇ ਰਾਹੀਂ ਜਿਹੜਾ ਸਮਾਨ ਆ ਉਹ ਮੰਗਵਾਇਆ ਵੀ ਜਾ ਸਕਦਾ ਤੇ ਭੇਜਿਆ ਵੀ ਜਾ ਸਕਦਾ। ਸੋ ਦੋਵਾਂ ਮੁਲਕਾਂ ਦੀ ਰਿਸ਼ਤਿਆਂ ਦੇ ਵਿੱਚ ਵਿਗਾੜ ਦਾ ਕੋਈ ਹੋਰ ਵੱਡਾ ਕਾਰਨ ਨਹੀਂ ਹੈ। ਲੋਕ ਚਾਹੁੰਦੇ ਨੇ, ਲੋਕ ਮਿਲਦੇ ਨੇ। ਉੱਥੇ ਜਦੋਂ ਜਾਈਦਾ, ਜਿਹੜੇ ਕਰਤਾਰਪੁਰ ਸਾਹਿਬ ਦਰਸ਼ਨ ਦੀਦਾਰੇ ਕਰਨ ਜਾਂਦੇ ਆ, ਉਹਨਾਂ ਨਾਲ ਗੱਲ ਕਰੋ ਤੇ ਲੋਕਾਂ ਦੇ ਅੱਥਰੂ ਵਹਿ ਤੁਰਦੇ ਆ। ਲੋਕ ਭਾਵੁਕ ਹੋ ਜਾਂਦੇ ਆ, ਗੱਚ ਭਰ ਆਉਂਦੇ ਆ। ਪਰ ਸਿਆਸਤ ਨੂੰ ਇਹ ਚੀਜ਼ਾਂ ਰਾਸ ਨੇ, ਕਿਉਂਕਿ ਸਿਆਸਤ ਨੂੰ ਰਾਸ ਇਹ ਹੈ ਜਿਹੜੇ ਕੈਪਟਨ ਸਾਹਿਬ ਦੇ ਬਿਆਨ ਹੁੰਦੇ ਆ। ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਇੱਕੋ ਜਿਹੇ ਹੁੰਦੇ ਆ ਕਿ ਪਾਕਿਸਤਾਨ ਨੇ ਆਹ ਕਰਾਤਾ। ਉਹ ਬਿਆਨ ਦੇਣ ਦਾ ਕੋਈ ਹੋਰ ਮਤਲਬ ਨਹੀਂ ਹੈ। ਉਹ ਬਿਆਨ ਦੇਣ ਦਾ ਸਟੇਟ ਨੈਰੇਟਿਵ, ਭਾਜਪਾ ਨੈਰੇਟਿਵ, ਕਾਂਗਰਸ ਨੈਰੇਟਿਵ, ਜੋ ਵੀ ਹੈ ਕੇਂਦਰ ਨੈਰੇਟਿਵ ਦੇ ਨਾਲ ਭੁਗਤਣਾ, ਬਸ ਉਹ ਬਿਆਨ, ਹੋਰ ਕੁਛ ਨਹੀਂ। ਇਹਨਾਂ ਨੇ ਕਦੇ ਨਹੀਂ ਸੋਚਿਆ ਕਿ ਯਾਰ ਇਹਨਾਂ ਜੇ ਸਾਡਾ ਵਪਾਰ ਖੁੱਲੇ, 5% ਵਪਾਰ ਹੁੰਦਾ, ਤੁਹਾਨੂੰ ਮੈਂ ਦੱਸ ਕੇ ਹਟਿਆ। ਦੁਨੀਆ ਭਰ ਦੇ ਵਿੱਚ ਕਿੰਨੇ ਮੁਲਕ ਨੇ ਜਿੱਥੇ ਤੁਹਾਨੂੰ ਸਿਰਫ ਇੱਕ ਛੋਟਾ ਜਿਹਾ ਪੱਥਰ ਲੱਗਿਆ, ਟੁਕੜਾ ਲੱਗਿਆ ਕਿ ਇੱਥੋਂ ਆਹ ਦੇਸ਼ ਸ਼ੁਰੂ ਹੋ ਗਿਆ, ਇੱਥੋਂ ਫਲਾਨਾ ਦੇਸ਼ ਸ਼ੁਰੂ ਹੋ ਗਿਆ। ਨਫ਼ਰਤ ਦੀਆਂ ਦੀਵਾਰਾਂ ਕਿੱਦਾਂ ਦੀਆਂ ਢਾਈਆਂ ਮੁਲਕਾਂ ਨੇ, ਤੇ ਸਾਡੀ ਸਿਆਸਤ ਹਾਲੇ ਵੀ ਉਸਾਰੀ ਖੜੀ ਹੈ। ਸੋ ਗੁਰੂ ਨਾਨਕ ਸਾਹਿਬ ਜੀ ਦੇ ਜਦੋਂ 550 ਸਾਲਾ ਪ੍ਰਕਾਸ਼ ਪੁਰਬ ਸੀਗੇ, ਉਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ, ਜ਼ੋਰਦਾਰ ਸਵਾਗਤ ਹੋਇਆ ਸੀ। ਵਪਾਰਕ ਸੰਬੰਧ ਸੁਧਰਨਗੇ। ਸੋ ਇਹ ਵੀ ਸਮਝਣਾ ਮੁਸ਼ਕਲ ਨਹੀਂ ਹੈ ਕਿ ਦੋਵਾਂ ਮੁਲਕਾਂ ਦੇ ਅੰਦਰ ਰੁਜ਼ਗਾਰ ਦੀ ਜੋ ਹਾਲਤ ਹੈ, ਵਿਕਾਸ ਦੀ ਜੋ ਹਾਲਤ ਹੈ, ਇਸ ਕਰਕੇ ਜੇ ਇਹ ਵਪਾਰ ਖੁੱਲ੍ਹ ਜਾਵੇ, ਵਾਹਗਾ ਅਟਾਰੀ ਸਰਹੱਦ ਖੁੱਲ੍ਹ ਜਾਵੇ, ਤੇ ਫਿਰ ਦੋਨਾਂ ਮੁਲਕਾਂ ਨੂੰ ਇਹ ਫਾਇਦਾ ਦੇਊਗੀ। ਤੇ ਇਸ ਵੇਲੇ ਪਾਕਿਸਤਾਨ ਦੇ ਨਾਲ ਵੀ ਖੜਨ ਦੀ ਜ਼ਰੂਰਤ ਹੈ। ਇਹ ਦੇਖੋ, ਏਸ਼ੀਆ ਦੇ ਵਿੱਚ ਹਾਲਾਤ ਬਹੁਤ ਮਾੜੇ ਹੋ ਰਹੇ ਨੇ ਲਗਾਤਾਰ। ਆਪਾਂ ਦੇਖਿਆ ਸ਼੍ਰੀਲੰਕਾ ਦੇ ਹਾਲਾਤ, ਆਪਾਂ ਦੇਖਿਆ ਅਫਗਾਨਿਸਤਾਨ ਦੇ ਹਾਲਾਤ ਦੇਖੇ ਹੈ। ਅਫਗਾਨਿਸਤਾਨ, ਸ਼੍ਰੀਲੰਕਾ, ਪਾਕਿਸਤਾਨ, ਭਾਰਤ ਕੋਈ ਹੁਣ ਬਹੁਤੀ ਦੂਰ ਨਹੀਂ ਹੈ। ਤੇ ਜਿਹੜੇ ਹਿਸਾਬ ਨਾਲ ਭਾਰਤੀ ਹੁਕੂਮਤ ਦੀਆਂ ਨੀਤੀਆਂ, ਇਹ ਦੂਰ ਰਹਿਣਾ ਵੀ ਨਹੀਂ ਗਾ। ਇਹ ਗੱਲ ਹੋ ਸਕਦਾ ਕੌੜੀ ਲੱਗੇ। ਗੁਜਰਾਤ ਤੋਂ ਹੈਰਨ ਆਉਂਦੀ ਹੈ, ਮੈਂ ਲਾਸਟ ਗੱਲ ਹੀ ਕਰਨ ਲੱਗਿਆ। ਮੁੰਦਰਾ ਪੋਰਟ ਤੋਂ, ਗੁਜਰਾਤ ਤੋਂ ਹੈਰਨ ਆ ਰਹੀ ਹੈ, ਪਰ ਪੋਰਟ ਚੱਲ ਰਹੇ ਨੇ। ਗੁਜਰਾਤ ਦੀ ਜਿਹੜੀ ਮੁੰਦਰਾ ਪੋਰਟ ਹੈ, 3000 ਕਿਲੋ ਹੈਰਨ ਰਿਕਵਰ ਕੀਤੀ ਗਈ ਸੀ। ਇਸੇ ਤਰ੍ਹਾਂ 75 ਕਿਲੋ ਹੈਰਨ ਪੰਜਾਬ ਦੀ ATS ਨੇ ਰਿਕਵਰ ਕੀਤੀ ਸੀ। ਪੰਜਾਬ ਪੁਲਿਸ ਤੇ ATS ਗੁਜਰਾਤ ਨੇ, ਜਿਹੜੀ ਗੁਜਰਾਤ ਤੋਂ ਆਈ ਸੀ। ਜਿੱਥੋਂ ਹੈਰਨ ਆ ਰਹੀ ਹੈ, ਉਹ ਬਾਰਡਰਾਂ ਸੀ, ਉਹ ਪੋਰਟ ਚਲਾ ਰਹੇ ਆ। ਤੇ ਜਿੱਥੋਂ ਵਪਾਰ ਚੱਲ ਸਕਦਾ, ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ, ਲੋਕਾਂ ਦੀ ਜੇਬ 'ਚ ਚੰਦ ਢਾਵੇਂ ਆ ਸਕਦੇ ਆ, ਚੰਦ ਛਿੱਲੜ ਆ ਸਕਦੇ ਆ, ਉੱਥੇ ਬੰਦ ਹੈ। ਖੈਰ, ਸਮਾਂ ਇਜਾਜ਼ਤ ਨਹੀਂ ਦਿੰਦਾ, ਗੱਲਾਂ ਤੇ ਮਸਲੇ ਹੋਰ ਬਹੁਤ ਨੇ। ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ, ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਮਵੀਰ ਸਿੰਘ ਜੀ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ, ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਖਾਸ ਖਬਰਾਂ ਬਾਰੇ ਤੁਹਾਨੂੰ ਦੇਣਗੇ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।